KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸਾਡੇ ਮੰਗਲਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ ਤੇ ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨ ਨੇ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਨੌਨ ਵੈੱਜ, ਵੈੱਜ ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨਸ ਦੀ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫ੍ਰੈਸਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਦੇ ਵਿੱਚ ਲੈ ਕੇ ਦਿੰਦੇ ਹਨ। ਵਧੀਆ ਤਰੀਕੇ ਦੇ ਨਾਲ ਸਿਖਲਾਈ ਅਤੇ ਜਾਣਕਾਰੀ ਦੇਣਗੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559-374-4541 ਜਾਂ ਫ੍ਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ, 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਤਮਿਲਨਾਡੂ ਦੀ ਪ੍ਰਧਾਨ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਪੁੱਛਣ ਦੇ ਉੱਤੇ ਹੋਏ ਕੁੱਟਮਾਰ। ਦੇਖੋ, ਇਹ ਜਿਹੜੀ ਪ੍ਰਧਾਨ ਸੀਗੀ ਬੀਬੀ, ਇਹ ਭਾਰਤੀ ਜਨਤਾ ਪਾਰਟੀ ਦੀ ਉੱਥੋਂ ਦੀ ਲੋਕਲ ਪ੍ਰਧਾਨ ਆ, ਸਟੇਟ ਪ੍ਰਧਾਨ ਆ। ਇਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਬਜ਼ੁਰਗ ਆਟੋ ਡਰਾਈਵਰ ਨੂੰ ਇਸ ਕਰਕੇ ਕੁਟਾਪਾ ਚਾੜ ਦਿੱਤਾ ਗਿਆ ਕਿਉਂਕਿ ਉਹਨੇ ਰੋਣਾ ਰੋਇਆ ਕਿ ਪੈਟਰੋਲ ਡੀਜ਼ਲ ਦੀ ਵੀ ਗੱਲ ਕਰ ਲਓ, ਐਵੇਂ ਇੱਕ ਦੂਜੇ ਤੇ ਚਿੱਕੜ ਸੁੱਟੀ ਜਾਂਦੇ ਹੋ, ਉਹਨਾਂ ਤੇ ਤੇ ਮਾੜੀ ਜੀ ਹਾਲੇ ਗੱਲ ਅੱਖ ਨਹੀਂ ਲੱਗਾ ਸੀਗਾ। ਪੈਟਰੋਲ ਡੀਜ਼ਲ ਦਾ ਸ਼ਾਇਦ ਨਾ ਹੀ ਲਿਆ, ਪਹਿਲਾਂ ਹੀ ਅੱਗ ਲੱਗ ਗਈ। ਐਸੇ ਰੇਟਾਂ 'ਚ ਅੱਗ ਲੱਗੀ ਆ, ਜਦੋਂ ਉਹਨੇ ਪੈਟਰੋਲ ਡੀਜ਼ਲ ਦਾ ਨਾਂ ਲਿਆ ਤੇ ਫਿਰ ਇਹਨਾਂ ਦੇ ਹਿਰਦਿਆਂ 'ਚ ਲੱਗ ਗਈ ਤੇ ਉਹਨਾਂ ਨੇ ਧੂ ਕੇ ਉਹ ਬਜ਼ੁਰਗ ਜਿਹਾ ਪਿੱਛੇ ਸੁੱਟ ਲਿਆ। ਉਹ ਦੱਸਦਾ ਆਪ ਵੀ ਹੁਣ ਬਾਅਦ ਦੇ ਵਿੱਚ ਕਿ ਮੈਨੂੰ ਕੁੱਟਿਆ ਮਾਰਿਆ ਗਿਆ। ਸਿਰਫ ਕਹਿੰਦਾ ਮੈਂ ਤੇ ਆਪਣਾ ਦੁੱਖ ਰੋਣ ਆਇਆ ਸੀਗਾ ਕਿ ਸਾਡੀ ਤਕਲੀਫ ਦੀ ਵੀ ਗੱਲ ਕਰੋ। ਬੜੀ ਤਕਲੀਫ ਆਉਂਦੀ ਹੈ ਜਦੋਂ ਪੈਟਰੋਲ ਡੀਜ਼ਲ ਪਵਾਇਆ ਜਾਂਦਾ। ਉਹ ਕਹਿੰਦਾ ਕਿ ਇਹਨਾਂ ਨੇ ਮੇਰਾ ਤੇਲ ਪਾਣੀ ਚੈੱਕ ਕਰ ਦਿੱਤਾ, ਮੇਰਾ ਕੀ ਗੁਨਾਹ ਸੀਗਾ ਦੱਸੋ। ਇਹ ਉਲਟਾ ਕਹਿਣ ਰਹੇ ਆ ਕਿ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਰਾਬ ਪੀ ਕੇ ਆ ਗਿਆ ਸੀ। ਜੇ ਤੂੰ ਚੁੱਪ ਕਰਕੇ ਖਲੋਤਾ ਰਹਿੰਦਾ ਤੇ ਨਾਲ 2-3 ਨਾਅਰੇ ਇਹਨਾਂ ਦੇ ਛੱਡ ਦਿੰਦਾ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਕਹਿ ਦਿੰਦਾ, ਤੇ ਫਿਰ ਤੇ ਉਹਦੇ ਮੂੰਹ 'ਚ ਇਹਨਾਂ ਨੂੰ ਲਾਸ਼ੀਆਂ ਦੀ ਵਾਸ਼ਨਾ ਹੋਣ ਲੱਗ ਪੈਣੀ ਸੀ। ਤੇ ਜੇ ਉਹਨੇ ਸਵਾਲ ਕਰ ਲਿਆ ਆਪਣੇ ਉਸੇ ਮੂੰਹ ਤੋਂ, ਫੇਰ ਇਹ ਕਹਿੰਦੇ ਆ ਜੀ ਕਿ ਸ਼ਰਾਬ ਪੀ ਕੇ ਆਇਆ। ਪਰ ਇਹਨਾਂ ਨੇ ਜੋ ਕਰਤੂਤ ਕੀਤੀ ਆ ਉਹ ਮਾੜੀ ਆ। ਵੈਸੇ ਉਹ ਜਿਹੜੀ ਇਹਨਾਂ ਦੀ ਪ੍ਰਧਾਨ ਆ ਬੀਬੀ ਸੁੰਦਰ ਰਾਜਨ, ਉਹ ਤੁਹਾਨੂੰ ਪਤਾ ਹੀ ਆ ਜਿਸ ਤਰੀਕੇ ਦੀ ਆ ਬੀਬੀ, ਉਹਨੂੰ ਬਾਅਦ ਦੇ ਵਿੱਚ ਕਿਹਾ ਗਿਆ, ਉਹ ਕਹਿੰਦੀ ਕਿ ਨਾ ਕੁੱਟਿਆ ਤੇ ਹੈ ਨਹੀਂ ਕਿਸੇ ਨੇ, ਪਰ ਜੇ ਕਿਸੇ ਨੇ ਕੁੱਟਿਆ ਕਹਿੰਦੀ ਤੇ ਉਹਦੀ ਮੈਂ ਨਿੰਦਾ ਕਰੂੰਗੀ। ਯਾਨੀ ਆਪ ਹੀ ਕਹਿ ਰਹੀ ਆ ਕਿ ਕੁੱਟਿਆ ਤੇ ਹੈ ਹੀ ਨਹੀਂ ਕਿਸੇ ਨੇ। ਹਾਲਾਂਕਿ ਉਹਦੇ ਪਿੱਛੇ ਉਹਨੂੰ ਘੜੀਸ ਕੇ ਲਿਜਾਇਆ ਜਾ ਰਿਹਾ ਸੀਗਾ। ਉਹ ਵੀਡੀਓ ਵੀ ਪਈ ਆ, ANI ਨੇ ਪਾਈ ਆ। ਤੇ ਬਾਅਦ ਦੇ ਵਿੱਚ ਆਪ ਹੀ ਬੀਬੀ ਕਹਿੰਦੀ ਪਈ ਆ, ਵਿਰੋਧਾਭਾਸ ਦੇ ਸ਼ਬਦ ਬੋਲਦੀ ਆ ਕਿ ਜੇ ਕਿਸੇ ਨੇ ਕੁੱਟਿਆ ਤੇ ਮੈਂ ਉਹਦੀ ਨਿੰਦਾ ਕਰ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਉਦਾਂ ਇਹ ਬੀਬੀ ਹੈ ਜਿਹੜੀ ਉਹ ਆ ਜਿਹਨੇ ਇੱਕ ਵਾਰੀ ਏਅਰਪੋਰਟ ਦੇ ਵਿੱਚ ਇਹਦੇ ਖਿਲਾਫ ਹੋਈ ਨਾਅਰੇਬਾਜ਼ੀ ਦੇ ਚੱਲਦੇ ਇੱਕ ਔਰਤ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ ਏਅਰਪੋਰਟ ਤੇ। ਕਹਿੰਦੀ ਕਿ ਅੱਤਵਾਦੀ ਸੰਗਠਨ ਦੀ ਆ ਕੁੜੀ। ਹਾਲਾਂਕਿ ਉਹ ਕੁੜੀ ਸਕਾਲਰ ਸੀ। ਉਸ ਕੁੜੀ ਨੇ ਬਾਅਦ ਦੇ ਵਿੱਚ ਜ਼ਮਾਨਤ ਵੀ ਹਾਸਲ ਕੀਤੀ। ਸੋ ਇਸ ਮਾਮਲੇ ਦੇ ਵਿੱਚ ਹੁਣ ਕੀ ਹੋਊਗਾ ਕੀ ਨਹੀਂ ਹੋਊਗਾ ਜੋ ਮਰਜ਼ੀ ਹੈ, ਪਰ ਗੱਲ ਜਿਹੜੀ ਆ ਬੇਸ਼ਰਮੀ ਵਾਲੀ ਹੈ ਕਿ ਇਸ ਤਰ੍ਹਾਂ ਸਵਾਲ ਵੀ ਨਹੀਂ ਕੋਈ ਪੁੱਛ ਸਕਦਾ, ਆਪਣੀ ਕੋਈ ਮਜਬੂਰੀ ਵੀ ਨਹੀਂ ਦੱਸ ਸਕਦਾ, ਕੋਈ ਲਾਚਾਰੀ ਵੀ ਨਹੀਂ ਬਿਆਨ ਕਰ ਸਕਦਾ, ਕਿਸ ਤਰ੍ਹਾਂ ਦਾ
ਸਿਸਟਮ ਹੈ, ਕਿਸ ਤਰ੍ਹਾਂ ਦੀ ਸਿਆਸਤ ਆ। ਵੈਸੇ ਇਹਨਾਂ ਦਾ ਪਤਾ ਨਹੀਂ ਕਿਉਂ ਦਿਮਾਗ ਸੱਟ ਗਿਆ। ਕੱਲ ਵੀ ਆਪਾਂ ਗੱਲ ਕੀਤੀ ਸੀ, ਇੱਕ ਆਪਣੇ ਪੈਰ ਹੀ ਧੋ ਕੇ ਪਿਆ ਹੀ ਗਿਆ। ਇਹਨਾਂ ਦਾ ਇੱਕ ਬੰਦਾ ਜਿਹੜਾ ਥੋੜੇ ਦਿਨ ਪਹਿਲਾਂ ਉਹਨੇ ਇਹੋ ਜਿਹੀ ਹਰਕਤ ਕੀਤੀ ਕਿ ਉਹਨੂੰ ਪੁਲਿਸ ਵਾਲਿਆਂ ਨੇ ਫੜਿਆ ਝਾਰਖੰਡ ਦੇ ਵਿੱਚ। ਹੁਣ ਆਹ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਪਈਆਂ, ਸੋ ਪਤਾ ਨਹੀਂ ਕਿਉਂ ਪਾਵਰ ਦਾ ਨਸ਼ਾ ਇਹਨਾਂ ਦੇ ਸਿਰ ਤੇ ਚੜ੍ਹ ਗਿਆ। ਵੈਸੇ ਇਹਨਾਂ ਲਈ ਸਮਾਂ ਏਦਾਂ ਲੱਗਦਾ ਜਿੱਦਾਂ ਮਾੜਾ ਹੀ ਆ। ਸ਼ਿਵਰਾਜ ਸਿੰਘ ਚੌਹਾਨ ਦੇ ਕਾਫਲੇ ਤੇ ਵੀ ਅੱਜ ਫੇਰ ਪੱਥਰਬਾਜ਼ੀ ਹੋਈ ਆ। ਉਧਰੋਂ ਜਿਹੜਾ ABVP ਦਾ ਪ੍ਰਧਾਨ ਬਣਾਇਆ ਸੀਗਾ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਦੇ ਵਿੱਚ, ਤਾਂ ਉਹਦਾ ਵੀ ਸਿਆਪਾ ਪੈ ਗਿਆ। EVM ਚੋਣਾਂ ਦਾ ਤੇ ਮੁੱਦਾ ਤੁਹਾਨੂੰ ਪਤਾ ਹੀ ਆ, ਆਪਾਂ ਕੱਲ ਵਿਚਾਰਿਆ ਸੀਗਾ, ਕੋਰਟ ਦੇ ਵਿੱਚ ਗਿਆ ਹੀ ਆ। ਉਹਦੀ ਡਿਗਰੀ ਵੀ ਗਾਂ ਫਰਜ਼ੀ ਨਿਕਲ ਆਈ ਹੈ। ਤੋ ਸਾਰੇ ਪਾਸੇ ਮਾਰ ਧਾੜਿਆ, ਸਾਰੇ ਪਾਸੇ ਰੌਲਾ ਰੱਪਾ। ਹੁਣ ਇਸ ਮਾਮਲੇ ਦੀ ਹੈ ਜਿਹੜੀ ਸ਼ਰਮ, ਉਹ ਲੋਕਾਂ ਨੇ ਤਾਂ ਬਹੁਤ ਦਵਾਈ ਹੈ ਸੋਸ਼ਲ ਮੀਡੀਆ ਤੇ। ਇਹਨਾਂ ਨੂੰ ਆਉਂਦੀ ਹੈ ਜਾਂ ਨਹੀਂ ਆਉਂਦੀ, ਉਹ ਤੇ ਨਿਰਭਰ ਕਰਦਾ ਕਿ ਇਹ ਕਿੰਨੇ ਕੁ ਸ਼ਰਮ ਪ੍ਰੂਫ ਆ। ਜੀ ਬਿਲਕੁਲ ਬਿਲਕੁਲ, ਕੋਈ ਦੋਰਾਵਾ ਨਹੀਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਰੈਗਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ। ਰੈਗਰ ਨੂੰ ਸ਼ਾਇਦ ਬਹੁਤ ਸਾਰੇ ਲੋਕ ਭੁੱਲ ਗਏ ਹੋਣੇ ਆ ਕਿ ਜੇ ਮੈਂ ਉਹਦੀ ਕਰਤੂਤ ਚੇਤੇ ਕਰਾ ਦੇਵਾਂ ਸਾਰਿਆਂ ਨੂੰ, ਨਾਲ ਦੀ ਨਾਲ ਉਹ ਦਿਲ ਕੰਬਾਊ ਦ੍ਰਿਸ਼ ਹੈ ਜਿਹੜਾ ਉਹ ਚੇਤੇ ਆ ਜਾਣਾ। ਇਹ ਉਹ ਰੈਗਰ ਹੈ ਜਿਹਦਾ ਪੂਰਾ ਨਾਂ ਸ਼ੰਭੂ ਲਾਲ ਰੈਗਰ ਹੈ, ਔਰ ਜਿਹਨੇ ਇੱਕ ਬੰਗਾਲੀ ਮਜ਼ਦੂਰ ਨੂੰ ਕੈਮਰੇ ਦੇ ਸਾਹਮਣੇ ਕੋਹ ਕੇ ਮਾਰਿਆ ਸੀਗਾ, ਲਫ਼ਜ਼ ਹੱਥ ਦਾ ਕੁਹਾੜੀ ਨਾਲ ਵੱਢਿਆ, ਫਿਰ ਪੈਟਰੋਲ ਛਿੜਕ ਕੇ ਕੈਮਰੇ ਦੇ ਸਾਹਮਣੇ ਸਭ ਕੁਛ ਲਾਈਵ ਕਰਕੇ ਉਹ ਕੀਤਾ ਸੀਗਾ, ਅੱਗ ਲਾ ਦਿੱਤੀ ਸੀ ਮੁੜ ਕੇ। ਪਰ ਇਸ ਬੰਦੇ ਨੇ ਫਿਰ ਲੰਮੀ ਚੌੜੀ ਇੱਕ ਗਾਥਾ ਸੁਣਾਈ ਔਰ ਐਸਾ ਆਪਣੇ ਆਪ ਨੂੰ ਵੀਰ ਪੇਸ਼ ਕੀਤਾ ਕਿ ਮੈਂ ਭਾਰਤ ਮਾਤਾ ਦਾ ਸਪੂਤ ਹਾਂ, ਮੈਂ ਇੱਕ ਫਿਰਕਾ ਵਿਸ਼ੇਸ਼ ਜੋ ਕਿ ਸਾਡੀਆਂ ਕੁੜੀਆਂ ਨੂੰ ਵਰਗਲਾਉਂਦਾ, ਲਵ ਜਹਾਦ ਕਰਦਾ, ਉਹਦੇ ਉਲਟ ਮੈਂ ਇਹ ਸਭ ਕੁਛ ਕੀਤਾ। ਤੇ ਬਾਅਦ ਚ ਕਹਾਣੀ ਕੀ ਨਿਕਲੀ ਸੀ? ਕਹਾਣੀ ਇਹ ਨਿਕਲੀ ਸੀ ਕਿ ਉਸ ਮਜ਼ਦੂਰ ਦਾ ਤੇ ਕੋਈ ਕਸੂਰ ਹੀ ਨਹੀਂ। ਇਹ ਕਹਿੰਦਾ ਸੀਗਾ ਕਿ ਇਹ ਕੁੜੀ ਵਰਗਲਾ ਕੇ ਲੈ ਗਿਆ ਸੀ, ਇਹ ਆ ਵੋ ਆ ਜੋ ਆ। ਕਹਾਣੀ ਇਹ ਨਿਕਲੀ ਕਿ ਜਿਸ ਕੁੜੀ ਦੀ ਇਹ ਕਹਾਣੀ ਪਾਉਂਦਾ ਸੀਗਾ, ਉਸ ਕੁੜੀ ਦੇ ਨਾਲ ਹੀ ਇਹਦੀ ਕਹਾਣੀ ਖਰਾਬ ਸੀ। ਪੁਲਿਸ ਦੀ ਜਾਂਚ ਪੜਤਾਲ 'ਚ ਇਹ ਸਭ ਕੁਛ ਸਾਬਤ ਹੋਇਆ। ਹਾਲਾਂਕਿ ਇਹ ਮੋਹ ਨੂੰ ਭੈਣ ਕਹਿੰਦਾ ਸੀਗਾ। ਤਾਂ ਇਹ ਬੰਦਾ ਜਿਹੜਾ ਸ਼ੰਭੂ ਲਾਲ ਰੈਗਰ ਫਿਰ ਜਦੋਂ ਜੇਲ੍ਹ 'ਚ ਚਲੇ ਗਿਆ, ਜੇਲ੍ਹ ਦੇ ਵਿੱਚੋਂ ਵੀ ਲਾਈਵ ਹੋ ਗਿਆ। ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਜੋਧਪੁਰ ਜੇਲ੍ਹ ਦੇ ਵਿੱਚ ਉਹ ਜਿਹੜਾ ਕੈਮਰਾ ਸੀ ਜਾਂ ਜਿਹਨੂੰ ਮੋਬਾਈਲ ਆਪਾਂ ਕਹਿੰਦੇ ਆ ਕਿ ਸਮਾਰਟਫੋਨ, ਜਿਹਦੇ ਰਾਹੀਂ ਇਹ ਲਾਈਵ ਹੋਇਆ, ਉਹ ਕਿਹਨੇ ਉੱਥੇ ਪਹੁੰਚਾਇਆ, ਇਹਦੇ ਸੈੱਲ ਦੇ ਵਿੱਚ ਉਹ ਬੰਦਾ ਕਿਹੜਾ ਸੀਗਾ ਜਿਹੜਾ ਕੈਮਰੇ ਵਾਲਾ ਫੋਨ ਜਾਂ ਕੈਮਰਾ ਲੈ ਕੇ ਜੋ ਕੁਛ ਉਹਨੇ ਉੱਥੇ ਬੋਲਿਆ। ਉਦੋਂ ਹੀ ਸੰਕੇਤ ਮਿਲ ਗਿਆ ਸੀਗਾ ਕਿ ਕਿਤੇ ਨਾ ਕਿਤੇ ਸ਼ੰਭੂ ਲਾਲ ਰੈਗਰ ਨੂੰ ਥੋੜਾ ਜਿਹਾ ਲਾਈਮਲਾਈਟ 'ਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ। ਮੱਥਾ ਠਣਕਿਆ ਸੀਗਾ ਲੋਕਾਂ ਦਾ। ਔਰ ਜਦੋਂ ਇਹਦੇ ਨਾਮ ਤੇ ਚੰਦੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ, ਇੱਥੋਂ ਤੱਕ ਇਹਦੀ ਪੇਸ਼ੀ ਵੇਲੇ ਜੋ ਤਿਰੰਗਾ ਝੂਲਦਾ ਕੋਰਟ ਪਰਿਸਰ ਤੇ, ਕੋਰਟ ਕੰਪਲੈਕਸ ਤੇ, ਉਹਨੂੰ ਉਤਾਰ ਕੇ ਭਗਵਾਂ ਉੱਥੇ ਫਹਿਰਾ ਦਿੱਤਾ ਗਿਆ। ਸਾਰੀਆਂ ਚੀਜ਼ਾਂ ਹੌਲੀ ਸਪਸ਼ਟ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਅੱਗੇ ਜਾ ਕੇ ਇਸ ਪ੍ਰਕਰਨ ਦਾ ਰੁਖ ਕੀ ਰਹਿਣ ਵਾਲਾ। ਹੁਣ ਸਾਫ਼ ਹੋ ਗਿਆ, ਪਰਦੇ ਸਾਰੇ ਚੁੱਕੇ ਗਏ ਆ। ਇੱਕ ਉੱਤਰ ਪ੍ਰਦੇਸ਼ ਦੀ ਲੋਕਲ ਪੋਲੀਟੀਕਲ ਪਾਰਟੀ ਆ, ਉਹਦਾ ਨਾਮ ਹੈ ਉੱਤਰ ਪ੍ਰਦੇਸ਼ ਨਵ ਨਿਰਮਾਣ ਸੈਨਾ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸ਼ੰਭੂ ਲਾਲ ਰੈਗਰ ਨਾਲ ਸਾਡੀ ਜਿਹੜੀ ਗੱਲ ਆ ਉਹ ਟੁੱਕੀ ਗਈ ਆ। ਉਹਨੇ ਹਾਂ ਕਰ ਦਿੱਤੀ ਆ, ਉਹ ਸਾਡਾ ਪਾਰਟੀ ਉਮੀਦਵਾਰ ਹੋਏਗਾ 2019 ਚੋਣਾਂ ਲਈ। ਔਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਚੋਣ ਲੜਾਉਣ ਜਾ ਰਿਹਾ ਕਿ ਹਿੰਦੂ ਚਿਹਰੇ ਤੇ। ਔਰ ਦੂਜੀ ਚੀਜ਼ ਉਹਨਾਂ ਨੇ ਕਹੀ ਆ ਕਿ ਆਫੀਸ਼ੀਅਲੀ ਇਹਦਾ ਅਸੀਂ ਬਹੁਤ ਛੇਤੀ ਐਲਾਨ ਕਰ ਦਿਆਂਗੇ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਕਰ ਰਹੇ ਹੋ ਤੁਸੀਂ ਇੱਕ ਕਾਤਲ ਬੰਦੇ ਨੂੰ, ਔਰ ਖਾਸ ਤੌਰ ਤੇ ਇੱਕ ਐਸੇ ਬੰਦੇ ਨੂੰ ਜਿਹਨੇ ਨਿਰਦੋਸ਼ ਬੰਦਾ ਮਾਰਿਆ ਔਰ ਉਲਟਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ, ਇਸ ਬੰਦੇ ਨੂੰ ਤੁਸੀਂ ਟਿਕਟ ਦੇ ਰਹੇ ਹੋ? ਉਹ ਕਹਿੰਦੇ ਕਿ ਕੌਣ ਅਪਰਾਧੀ, ਕੌਣ? ਇਹ ਤੇ ਹਾਲੇ ਨਿਰਦੋਸ਼ ਆ, ਇਹ ਤੇ ਕੋਈ ਦੋਸ਼ ਸਾਬਤ ਨਹੀਂ ਹੋਇਆ। ਤੇ ਦੂਜੀ ਚੀਜ਼ ਉਹ ਕਹਿੰਦੇ ਆ ਕਿ ਜਦੋਂ ਇੱਥੇ ਸ਼ਹਾਬੂਦੀਨ ਚੋਣ ਲੜੀ ਜਾਂਦਾ, ਅਤੀਕ ਅਹਿਮਦ ਚੋਣ ਲੜੀ ਜਾਂਦਾ, ਮੁਖਤਾਰ ਅੰਸਾਰੀ ਚੋਣ ਲੜੀ ਜਾਂਦਾ, ਰਾਜਾ ਭਈਆ ਚੋਣ ਲੜੀ ਜਾਂਦਾ, ਤੇ ਫਿਰ ਸ਼ੰਭੂ ਲਾਲ ਰੈਗਰ ਕਿਉਂ ਨਹੀਂ ਚੋਣ ਲੜੇਗਾ? ਤੇ ਸ਼ੰਭੂ ਲਾਲ ਰੈਗਰ ਲਈ ਉਹਨਾਂ ਨੇ ਰੈੱਡ ਕਾਰਪੇਟ ਜਿਹੜਾ ਉਹ ਵਿਛਾ ਦਿੱਤਾ। ਸ਼ੰਭੂ ਲਾਲ ਰੈਗਰ ਚੋਣ ਲੜੂਗਾ। ਲੱਗਦਾ ਇਹੋ ਹੀ ਆ ਕਿ ਸ਼ਾਇਦ ਇਸ ਪਾਰਟੀ ਨੂੰ ਅੱਗੇ ਕੀਤਾ ਗਿਆ। ਅੰਦਰ ਖਾਤੇ ਹੋਰ ਵੀ ਪਾਰਟੀਆਂ ਜਿਹੜੀਆਂ ਇਹੋ ਜਿਹੀ ਵਿਚਾਰਧਾਰਾ ਨੂੰ ਸਪੋਰਟ ਕਰਦੀਆਂ, ਉਹ ਅੰਦਰ ਖਾਤੇ ਸਪੋਰਟ ਵੀ ਕਰਨਗੀਆਂ। ਸੋ ਬਸਾਤ ਵਿਛ ਚੁੱਕੀ ਹੈ, ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਹੁਣ ਕਿਹੜਾ ਬਾਜੀ ਮਾਰਦਾ, ਕਿਹੜਾ ਹਾਰਦਾ, ਕਿਹੜਾ ਜਿੱਤਦਾ, ਉਹ ਬਾਅਦ ਦੀ ਗੱਲ ਹੈ। ਪਰ ਮੇਰੇ ਖਿਆਲ ਦੇ ਨਾਲ ਇੱਕ ਫਿਰਕ ਜਿਹੜੀ ਆ ਉਹ ਸਹੀ ਨਹੀਂ। ਇਸ ਤਰ੍ਹਾਂ ਦੀ ਜਿਹੜੀ ਸਿਆਸੀ ਸ਼ੈ ਆ, ਉਹ ਇਸ ਤਰ੍ਹਾਂ ਦੇ ਜੁਰਮਾਂ ਨੂੰ, ਫਿਰਕਾ ਪ੍ਰਸਤੀ ਨੂੰ ਉਤਸ਼ਾਹ ਦੇਣ ਵਾਲੀ ਗੱਲ।
ਪਰ ਦੇਖਦੇ ਆ ਕਿ ਇਹਦਾ ਵਿਰੋਧ ਕਿੰਨਾ ਕੁ ਹੁੰਦਾ, ਕਿ ਦੂਸਰੀਆਂ ਜਿਹੜੀਆਂ ਮੇਨ ਜਿੱਦਾਂ ਖੱਬੇ ਆ ਜਾਂ ਕਾਂਗਰਸ ਆ, ਕਿ ਉਹ ਇਸ ਚੱਲਣ ਦਾ ਵਿਰੋਧ ਕਰਨਗੀਆਂ ਤੇ ਜਾਂ ਡਰਦੀਆਂ ਕਿ ਸਾਡੀ ਹਿੰਦੂ ਵੋਟ ਆ ਜਿਹੜੀ ਉਹ ਕੱਟੀ ਨਾ ਜਾਵੇ, ਉਹ ਗੂੰਗੀਆਂ ਬੋਲੀਆਂ ਜਿਹੜੀਆਂ ਹੋ ਕੇ ਤੇ ਆਪਣਾ ਟਾਈਮ ਟੱਪਾ ਲੈਣਗੀਆਂ। ਜੀ ਬਿਲਕੁਲ, ਜਿਹੜੀ ਤੁਸੀਂ ਬਾਅਦ ਦੇ ਵਿੱਚ ਗੱਲ ਕਹੀ ਆ ਲੱਗਦਾ ਇੱਦਾਂ ਹੀ ਹੋਣਾ ਆ। ਅਗਲੀ ਜਿਹੜੀ ਗੱਲ ਕਹੀ ਹੈ ਭਾਰਤ ਦੇ ਵਿਧਾਇਕਾਂ ਦੀਆਂ ਕਮਾਈਆਂ ਦੀ, ਕਹਿੰਦੀ ਪੂਰੀ ਬੱਲੇ ਬੱਲੇ ਆ। ਬਰਕਤਾਂ ਜੀ, ਪੂਰੀਆਂ ਬਰਕਤਾਂ, ਵਾਧੇ ਚ ਨੇ। ਇਹ ਜਿਹੜਾ ਸਾਰਾ ਫਿਗਰ ਕੱਢ ਕੇ ਲਿਆਏ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਵਾਲੇ, ਜਿਹਨਾਂ ਨੂੰ ADR ਕਹਿੰਦੇ ਆ, ਇਹ ਵੀ ਇੱਕ ਬਹੁਤ ਵਧੀਆ ਕੰਮ ਕਰਦੇ ਆ। ਇਹ ਕੀ ਕਰਦੇ ਆ ਕਿ ਜਿਹੜੇ ਇਹ ਹਲਫਨਾਮੇ ਦਿੰਦੇ ਆ ਚੋਣ ਕਮਿਸ਼ਨ ਨੂੰ, ਉਹਨਾਂ ਸਾਰੇ ਹਲਫਨਾਮਿਆਂ ਨੂੰ ਇਕੱਤਰ ਕਰਦੇ ਆ ਬਾਅਦ ਦੇ ਵਿੱਚ, ਫਿਰ ਉੱਥੋਂ ਜਾਣਕਾਰੀਆਂ ਜਾਂ ਸਾਰੇ ਫਿਗਰ ਹੈ ਜਿਹੜੇ ਉਹ ਇਕੱਠੇ ਕਰਦੇ ਆ, ਵਾਰੀ-ਵਾਰੀ ਸਾਡੇ ਸਾਹਮਣੇ ਰੱਖਦੇ ਆ ਕਿ ਤੁਹਾਡੇ ਜਿਹੜੇ ਨੇਤਾ ਨੇ ਉਹ ਕਿੱਥੇ ਜਾ ਰਹੇ ਆ, ਕਿਹਨਾਂ ਤੇ ਕਿੰਨੇ ਕੇਸ ਚੱਲ ਰਹੇ ਆ। ਜਿੱਦਾਂ ਹੁਣ ਇੱਕ ਅੰਕੜਾ ਹੈ, ਉਹ ਮੇਰੇ ਖਿਆਲ ਦੇ ਨਾਲ ਜੇ ਤੁਹਾਡੇ ਇੱਥੇ ਬਾਹਰਲੇ ਸਿਸਟਮ ਦੇ ਜਿਹੜੇ ਸੰਚਾਲਕ ਹੈ ਜੇ ਉਹਨਾਂ ਨੂੰ ਦੱਸੀਏ ਤੇ ਇੱਕ ਵਾਰੀ ਝੱਕੇ ਰਹਿ ਜਾਣਗੇ ਕਿ ਸਾਡੇ ਇੱਥੇ ਜਿੰਨੇ 4400 ਦੇ ਕਰੀਬ ਜਿਹੜੇ ਹੈਗੇ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ, ਉਹਨਾਂ ਦੇ ਵਿੱਚੋਂ 1024 ਆ ਜਿਹੜੇ ਉਹ ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਆ ਪੂਰੇ ਇੰਡੀਆ ਦੇ। ਤੁਸੀਂ ਆਪ ਅੰਦਾਜ਼ਾ ਲਾ ਲਓ, ਉਹ ਵੀ ADR ਨੇ ਦੱਸਿਆ, ਯਾਨੀ ਇੱਕ ਹਿੱਸਾ, 5ਵਾਂ ਹਿੱਸਾ ਲਾ ਲਓ, 5ਵਾਂ ਹਿੱਸਾ ਐਸਾ ਹੈ। ਔਰ ਉਹਦੇ ਵਿੱਚ ਕਮਾਲ ਦੀ ਗੱਲ ਹੈ ਕਿ ਔਰਤਾਂ ਦੇ ਖਿਲਾਫ ਸੰਗੀਨ ਦੋਸ਼ ਕਿੰਨੇ ਵੀ ਚੱਲਦੇ ਪਏ ਆ, ਉਹ ਮੇਰੇ ਖਿਆਲ ਦੇ ਨਾਲ 52 ਜਿਹੜੇ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਆ। ਤਾਂ ਸਭ ਤੋਂ ਪਹਿਲਾ ਨੰਬਰ ਉਹਨਾਂ ਦਾ ਜਿਨ੍ਹਾਂ ਨੇ ਨਾਅਰਾ ਘੜਿਆ ਸੀ ਬੇਟੀ ਬਚਾਓ ਬੇਟੀ ਪੜਾਓ, ਯਾਨੀ ਭਾਰਤੀ ਜਨਤਾ ਪਾਰਟੀ। ਅਗਵਾ ਦੇ 64 ਕੇਸ ਆ, 64 ਚ ਉਹ ਵੀ ਝੰਡੀ ਹੈ ਜਿਹੜੀ ਭਾਜਪਾ ਦੇ ਖਾਤੇ ਚ। ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ। ਤਾਂ ਇਹਨਾਂ ਨੇ ਇੱਕ ਦਿਲਚਸਪ ਅੰਕੜਾ ਦਿੱਤਾ ਹੈ, ਕਹਿੰਦੇ ਆ ਕਿ ਦੇਖੋ ਜਿੰਨੀ ਦੇਸ਼ ਦੇ ਇੱਕ ਵਿਅਕਤੀ ਦੀ ਔਸਤ ਕਮਾਈ ਆ, ਤਾਂ ਵਿਧਾਇਕ ਦੀ ਉਹਦੇ ਮੁਕਾਬਲੇ 22 ਗੁਣਾ ਜ਼ਿਆਦਾ ਹੈ। ਯਾਨੀ ਜਿੰਨੇ ਕੋਲ ਇੰਡੀਆ ਦੇ ਵਿਧਾਇਕ ਆ, ਉਹਨਾਂ ਦੀ ਜਿਹੜੀ ਔਸਤ ਕਮਾਈ ਆ ਉਹ ਇੱਕ ਬੰਦੇ ਨਾਲੋਂ, ਆਮ ਬੰਦਾ ਜਿਹੜਾ ਜਨ ਸਧਾਰਨ ਆ, ਉਹਦੀ ਕਮਾਈ ਨਾਲੋਂ 22 ਗੁਣਾ ਵਧੇਰੇ ਆ। ਨਾਲ ਉਹਨਾਂ ਨੇ ਫਿਰ ਕੁਝ ਚੀਜ਼ਾਂ ਫਿਗਰ ਆਊਟ ਕੀਤੀਆਂ, ਜਿੱਦਾਂ ਉਹਨਾਂ ਨੇ ਕਿਹਾ ਕਿ ਇੱਕ ਬੰਦੇ ਦੀ ਸਾਲਾਨਾ, ਜਿਹੜਾ ਬੰਦਾ ਸਧਾਰਨ ਬੰਦਾ ਉਹਦੀ ਸਾਲਾਨਾ ਕਮਾਈ ਹੈਗੀ ਆ 1,13,000 ਰੁਪਇਆ, ਤੇ ਜਿਹੜੇ 3145 ਵਿਧਾਇਕ ਆ ਉਹਨਾਂ ਦਾ ਇਹ ਅੰਕੜਾ ਚਲੇ ਜਾਂਦਾ 24,59,000 ਰੁਪਏ। ਯਾਨੀ ਇਹ ਉਹਨਾਂ ਦੀ ਐਵਰੇਜ ਇਨਕਮ ਆ, ਐਨੂਅਲ ਆਪਾਂ ਕਹਿ ਸਕਦੇ ਹਾਂ। ਤਾਂ ਇਹਦੇ ਚ ਕਹਿੰਦੇ ਕਿ 25% ਵਿਧਾਇਕ ਆ ਜਿਹੜੇ ਉਹ ਆਪਣੀ ਕਮਾਈ ਦਾ ਸਰੋਤ ਕਹਿੰਦੇ ਆ ਕਿ ਸਾਡਾ ਬਿਜ਼ਨਸ ਆ, ਤੇ 24% ਕਹਿੰਦੇ ਆ ਕਿ ਉਹਨਾਂ ਨੂੰ ਇਹ ਜਿਹੜੀ ਕਮਾਈ ਹੁੰਦੀ ਆ ਉਹ ਖੇਤੀਬਾੜੀ ਤੋਂ ਹੁੰਦੀ ਆ। ਹੁਣ ਦੇਖੋ ਸਾਰੇ ਦੇਸ਼ ਦਾ ਕਿਸਾਨ ਹੈ ਜਿਹੜਾ ਇੱਕ ਕ੍ਰਾਈਸਿਸ ਚ ਘਿਰਿਆ ਹੋਇਆ, ਪਰ ਜੋ ਵਿਧਾਇਕ ਆ, ਜੋ ਵਿਧਾਇਕ ਬਣ ਜਾਂਦਾ, ਉਹਦੀ ਇਹੋ ਜਿਹੀ ਤਕਦੀਰ ਚਮਕਦੀ ਆ ਕਿ ਖੇਤੀ ਵੀ ਹੈ ਜਿਹੜੀ ਉਹ ਲਹਿਰਾਉਣ ਲੱਗ ਪਈ। ਫਿਰ ਉਹ ਅੱਗੇ ਕਹਿੰਦੇ ਆ ਕਿ ਔਸਤ ਕਮਾਈ ਦੇ ਮਾਮਲੇ ਦੇ ਵਿੱਚ ਜਿਹੜੇ ਕੰਨੜ ਵਿਧਾਇਕ ਆ, ਯਾਨੀ ਕਰਨਾਟਕਾ ਦੇ ਵਿਧਾਇਕ ਆ, ਉਹ ਇਸ ਛਿੰਝ ਨੂੰ ਲੁੱਟੀ ਬੈਠੇ ਆ। ਉਹ ਕਹਿੰਦੇ ਕਿ ਉਹਨਾਂ ਦੀ ਔਸਤ ਕਮਾਈ ਹੈ ਜਿਹੜੀ ਸਾਲਾਨਾ ਉਹ ਹੈਗੀ ਆ 1,11 ਲੱਖ। ਯਾਨੀ ਕੁੱਲ ਵਿਧਾਇਕਾਂ ਦੀ ਜਿਹੜੀ ਔਸਤ ਕਮਾਈ ਆ ਉਹ 24 ਲੱਖ ਆ, ਤੇ ਜਿਹੜੇ ਕਰਨਾਟਕ ਵਾਲੇ ਆ, ਕੰਨੜ ਵਿਧਾਇਕ ਆ, ਉਹਨਾਂ ਦੀ ਇਹ ਕਮਾਈ ਹੈਗੀ ਆ 1,11 ਲੱਖ। ਇਹ ਐਵਰੇਜ ਕਮਾਈ ਆ ਉਹਨਾਂ ਦੇ ਇੱਕ ਜਾਣੇ ਦੀ। ਛੱਤੀਸਗੜ੍ਹ ਵਾਲੇ ਆ ਜਿਹੜੇ ਉਹ ਪਾਡੀ ਆ, ਉਹਨਾਂ ਚੋਂ ਜਿਹੜੇ ਵਿਧਾਇਕ ਆ ਉਹਨਾਂ ਦੀ ਔਸਤ ਕਮਾਈ ਜਿਹੜੀ ਆ ਉਹ ਤਕਰੀਬਨ 5,40,000 ਦੇ ਕਰੀਬ ਆ। ਤੇ ਦੂਜੀ ਚੀਜ਼ ਇੱਕ ਹੋਰ ਜਿਹੜੀ ਬੜੀ ਦਿਲਚਸਪ ਆ, ਉਹ ਇਹ ਦੱਸੀ ADR ਨੇ ਕਿ ਆਮ ਤੌਰ ਤੇ ਜਿਹੜੇ ਨੌਜਵਾਨ ਵਿਧਾਇਕ ਬਣਦੇ, ਜਿੱਦਾਂ ਸਾਡੇ ਇੱਕ ਮੁੰਡਾ ਬਣਿਆ ਅੰਗਦ, ਤਾਂ ਜਿਹੜੇ ਇਸ ਉਮਰ ਦੇ ਵਿੱਚ ਵਿਧਾਇਕ ਬਣਦੇ ਆ, ਯਾਨੀ 25 ਸਾਲ ਤੋਂ 50 ਸਾਲ ਦੇ ਦਰਮਿਆਨ, ਤਾਂ 25 ਤੋਂ 50 ਸਾਲ ਦੇ ਦਰਮਿਆਨ ਜਿਹੜੇ ਵਿਧਾਇਕ ਬਣਦੇ ਆ ਉਹਨਾਂ ਦੀ ਕਮਾਈ ਔਸਤਨ ਜਿਹੜੀ ਆ ਉਹ ਰਹਿੰਦੀ ਆ 18,25,000 ਦੇ ਕਰੀਬ, ਯਾਨੀ 18.25 ਲੱਖ। ਤੇ ਜਿਵੇਂ ਜਿਵੇਂ ਇਹ ਵੱਧਦੇ ਜਾਂਦੇ ਆ, ਮਤਲਬ ਕਿ ਉਮਰ ਦੇ ਵਾਧੇ ਪੈ ਜਾਂਦੇ ਆ, ਜਦੋਂ ਇਹ 81 ਤੋਂ 90 ਦੇ ਦਰਮਿਆਨ ਪਹੁੰਚਦੇ ਬਾਦਲ ਸਾਹਿਬ ਵਾਲੀ ਸਟੇਜ ਤੇ ਕਹਿੰਦੇ ਉਦੋਂ ਇਹਨਾਂ ਦੀ ਉਮਰ ਹੈ ਜਿਹੜੀ ਉਹ ਵਧਾ ਕੇ ਕਮਾਈ ਨੂੰ ਉਹ ਲੈ ਜਾਂਦੀ ਆ 87,70,000। ਤਾਂ ਫਿਰ ਇਹਨਾਂ ਦੀ ਔਸਤ ਜਿਹੜੀ ਆ ਵੱਧ ਜਾਂਦੀ। ਮਤਲਬ ਕਿ ਜਿਵੇਂ ਜਿਵੇਂ ਹੋਣ, ਚਾਹੇ ਹੋਰ ਨੇਤਾ ਹੋਣ, ਇਹ ਤੇ ਦੱਸਦੇ ਆ ਕਿ ਅਸੀਂ ਕਮਾਈ ਕਰਦੇ ਆ। ਇਹ ਕਮਾਈ ਕਿੱਦਾਂ ਕਰਦੇ ਆ, ਇੰਨੀ ਜ਼ਿਆਦਾ ਕਾਬਲੀਅਤ ਕਿੱਦਾਂ ਲਿਆਉਂਦੇ, ਕਿਹੜੇ ਬਦਾਮ ਖਾਂਦੇ ਆ,
ਇਹ ਕਿਸ ਤਰ੍ਹਾਂ ਦਾ ਬਿਜ਼ਨਸ ਗੁਣ ਕਿੱਥੋਂ ਸਿੱਖਦੇ ਆ ਸਿਖਾਉਂਦੇ ਇਹ ਨਹੀਂ ਦੱਸਦੇ। ਇਸੇ ਕਰਕੇ ਸਾਡਾ ਦੇਸ਼ ਹੈ ਜਿਹੜਾ ਗਰੀਬ ਚੱਲਦਾ। ਕੁਛ ਕੀ ਜਿਹੜੇ ਆ ਉਹ ਗਾਂ ਦੇ ਗਾਂ ਵੱਧਦੇ ਜਾਂਦੇ ਆ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਕਰਤਾਰਪੁਰ ਲਾਂਘੇ ਦੇ ਉੱਤੇ ਸਿਆਸੀ ਘਮਾਸਾਨ। ਬੜੀ ਇਹ ਸ਼ਰਮ ਵਾਲੀ ਗੱਲ ਹੈ। ਵੈਸੇ ਇਹਦੇ ਚ ਕੋਈ ਵਡਿਆਈ ਨਹੀਂ ਹੈ ਕਿ ਸਿਆਸੀ ਘਮਸਾਨ ਚੱਲੀ ਜਾਂਦਾ। ਮੁੱਦਾ ਤੇ ਦੇਖੋ ਮੁੱਦਾ ਕੀ ਆ। ਔਰ ਅੱਜ ਤੇ ਏਦਾਂ ਲੱਗਦਾ ਸੀਗਾ ਜਿੱਦਾਂ ਇੱਕ ਦਾਇਰੇ ਦੇ ਵਿੱਚ ਗੋਲ ਘਤੇਰਾ ਨਹੀਂ ਆਪਾਂ ਵਾਹ ਲੈਂਦੇ, ਗੋਲ ਘਤੇਰੇ ਦੇ ਵਿੱਚ ਸਿੱਧੂ ਖਲੋਤਾ ਹੋਵੇ ਤੇ ਆਲੇ ਦੁਆਲੇ ਬਾਦਲਾ ਦੀ ਤੇ ਮਜੀਠੀਆਂ ਦੀ ਫੈਮਿਲੀ ਖਲੋਤੀ ਹੋਵੇ ਤੇ ਉਹ ਇੱਕ ਟੀਮ ਇੱਧਰੋਂ, ਇੱਕ ਟੀਮ ਇੱਧਰੋਂ, ਇੱਕ ਟੀਮ ਇੱਧਰੋਂ। ਉਹ ਮਤਲਬ ਕਿ ਨਵਜੋਤ ਸਿੱਧੂ ਤੇ ਟੀਮਾਂ ਵਰਾਈ ਜਾਂਦੇ ਸੀਗੇ, ਜਿਹਨਾਂ ਨੂੰ ਵੱਟੇ ਕਹਿ ਦਿੰਦੇ ਆ ਥੋੜੇ। ਖੈਰ ਇਹ ਸਾਰਾ ਦਿਨ ਹੀ ਉੱਠਕ ਬੈਠਕ ਚੱਲੀ ਆ। ਮੁੱਦਾ ਕਿੱਥੋਂ ਸ਼ੁਰੂ ਹੋਇਆ ਕਿ ਨਵਜੋਤ ਸਿੱਧੂ ਬੀਬੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਆਇਆ। ਹੁਣ ਇਹ ਰੌਲਾ ਪੈ ਗਿਆ। ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇਸ ਵਕਤ ਹੀ ਪ੍ਰੈਸ ਕਾਨਫਰੰਸ ਕਰ ਲਈ। ਮੇਰੇ ਖਿਆਲ ਦੇ ਨਾਲ ਰੋਟੀ ਪਾਣੀ ਵੀ ਨਹੀਂ ਛਕਿਆ ਹੋਣਾ, ਪਹਿਲਾਂ ਪ੍ਰੈਸ ਕਾਨਫਰੰਸ ਕੀਤੀ। ਬੀਬੀ ਕਹਿੰਦੀ ਕਿ ਇਹ ਬੀਬੀ ਸੁਸ਼ਮਾ ਸਵਰਾਜ ਨੂੰ ਮਿਲਣ ਵਾਸਤੇ ਇੱਕ ਬੰਦੇ ਦੇ ਨਾਲ ਚਲੇ ਗਿਆ, ਮਤਲਬ ਕਿ ਟੋਚਨ ਪਾ ਕੇ ਚਲਾ ਗਿਆ। ਇਹਦੇ ਕੋਲ ਕੋਈ ਪਰਮਿਸ਼ਨ ਨਹੀਂ, ਮਤਲਬ ਕਿ ਗਏ ਤਾਂ MS ਗਿੱਲ ਸਾਹਿਬ ਸੀਗੇ, ਇਹ ਨਾਲ ਐਵੇਂ ਚਲਾ ਗਿਆ। ਤੇ ਜਦੋਂ ਇਹਨੂੰ ਆਵਾਗਾਉਣ ਆਏ ਨੂੰ ਵੇਖਿਆ ਤੇ ਬੀਬੀ ਸੁਸ਼ਮਾ ਸਵਰਾਜ ਨੇ ਇਹਨੂੰ ਫਟਕਾਰ ਲਾਈ ਔਰ ਝਾੜ ਪਾਈ ਆ ਕਿ ਤੂੰ ਚੰਗਾ ਨਹੀਂ ਕੀਤਾ। ਹੁਣ ਇਸ ਤੋਂ ਅਗਲੀ ਗੱਲ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਕਹਿਤੀ ਕਿ ਦੇਖੋ ਜੀ ਆਹ ਮੇਰੇ ਕੋਲ ਬੀਬੀ ਸੁਸ਼ਮਾ ਸਵਰਾਜ ਦੀ ਚਿੱਠੀ ਆ। ਇਸ ਚਿੱਠੀ ਦੇ ਮੁਤਾਬਕ ਉਹ ਕਹਿੰਦੇ ਆ ਕਿ ਪਾਕਿਸਤਾਨ ਨੇ ਹਾਲੇ ਤੱਕ ਕੋਈ ਸਾਡੇ ਕੋਲ ਪ੍ਰਸਤਾਵ ਨਹੀਂ ਭੇਜਿਆ, ਮਤਲਬ ਕਿ ਨਵਜੋਤ ਸਿੱਧੂ ਆ ਜਿਹੜਾ ਇਹ ਐਵੇਂ ਛੜੱਪੇ ਮਾਰੀ ਜਾਂਦਾ। ਇੱਥੋਂ ਤੱਕ ਨਵਜੋਤ ਸਿੱਧੂ ਨੂੰ ਉਹਨਾਂ ਦਾ ਪੋਪਟ ਕਹਿ ਦਿੱਤਾ, ਤੋਤਾ ਕਹਿ ਦਿੱਤਾ ਕਿ ਇਹ ਉਹਨਾਂ ਵਾਂਗੂ ਕਰੀ ਜਾਂਦਾ ਜਿੱਦਾਂ ਤੋਤਾ ਕੋਈ ਕਰਦਾ, ਕਠਪੁਤਲੀ ਕਹਿੰਦਾ। ਮੁੱਕਦੀ ਗੱਲ ਕੀ ਆ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤੇ ਅੱਜ ਸ਼ਰੇਆਮ ਹੀ ਕਹਿ ਦਿੱਤਾ ਕਿ ਇਹ ISI ਦਾ ਏਜੰਟ ਆ। ਔਰ ਇਹ ਵੀ ਛੱਡੋ, ਇਹ ਤੋਂ ਅਗਲਾ ਸਿਰਾ ਸੁਖਬੀਰ ਬਾਦਲ ਨੇ ਲਾਤਾ। ਉਹ ਰਾਜਪਾਲ ਨੂੰ ਮਿਲ ਕੇ ਜਦੋਂ ਆਇਆ ਤੇ ਉਹ ਨਵਜੋਤ ਸਿੱਧੂ ਦਾ ਮੁੱਦਾ ਕਿਸੇ ਪੱਤਰਕਾਰ ਨੇ ਚੁੱਕਿਆ ਤੇ ਉਹ ਕਹਿੰਦਾ ਕਿ ਇਹ ਤੇ ਪਾਗਲ ਹੋ ਚੁੱਕਾ। ਕਹਿੰਦਾ ਇਹਦੇ ਪੱਕੇ ਤਾਲੁਕਾਤ ISI ਦੇ ਨਾਲ ਆ ਤੇ ਇਹਦੇ ਫੋਨਾਂ ਦੀ ਜਿਹੜੀ ਜਾਂਚ ਪੜਤਾਲ ਹੋਣੀ ਚਾਹੀਦੀ, ਕਾਲਾਂ ਇਹਦੀਆਂ ਟਰੇਸ ਕੀਤੀਆਂ ਜਾਣੀਆਂ ਚਾਹੀਦੀਆਂ ਕਿ ਕਾਲਾ ਕਿੱਥੇ ਕਰਦਾ। ਤੇ ਉਧਰ ਮਜੀਠੀਆ ਜਿਹੜਾ ਉਹਨੇ ਵੀ ਸੁੱਕਾ ਨਹੀਂ ਜਾਣ ਦਿੱਤਾ ਬਾਹਰ, ਉਹਨੇ ਵੀ ਇਹਦੇ ਤੇ ਤਾਬੜਤੋੜ ਹਮਲੇ ਕੀਤੇ ਨਵਜੋਤ ਸਿੱਧੂ ਤੇ। ਮਤਲਬ ਕਿ ਸਾਰੀ ਫੈਮਿਲੀ ਜਿਹੜੀ ਆ ਉਹ ਅੱਜ ਸਿੱਧੂ ਦੇ ਦੁਆਲੇ ਹੋਈ ਰਹੀ ਹੈ। ਤੇ ਸਿੱਧੂ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਹਾਲਾਂਕਿ ਸਿੱਧੂ ਖਰਬਾ ਨਹੀਂ ਬੋਲਿਆ, ਅੱਜ ਸਿੱਧੂ ਨਾਪ ਤੋਲ ਕੇ ਬੋਲਿਆ। ਪਤਾ ਨਹੀਂ ਕਿਉਂ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਬੰਦਾ ਥੋੜਾ ਜਿਹਾ ਸੋਚ ਵਿਚਾਰ ਕੇ ਚੱਲਦਾ। ਕਿਰਿਆ ਕਸੂਤਾ ਪਿਆ ਕਿਉਂਕਿ ਕਾਂਗਰਸ ਉਹਦਾ ਸਾਥ ਨਹੀਂ ਦੇ ਰਹੀ, ਉਹ ਇਕੱਲਾ ਹੀ ਆ। ਤਾਂ ਹੁਣ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਆ ਕਿ ਦੇਖੋ ਇਸ ਮਾਮਲੇ ਦੇ ਵਿੱਚ ਮੈਂ ਬੀਬੀ ਸੁਸ਼ਮਾ ਸਵਰਾਜ ਨੂੰ ਮਿਲਿਆ 15-20 ਮਿੰਟ, ਉਹਨੇ ਬੜੀ ਗੌਰ ਦੇ ਨਾਲ ਮੇਰੇ ਨਾਲ ਗੱਲ ਕੀਤੀ ਆ ਔਰ ਮੈਨੂੰ ਉਲਟਾ ਇਹ ਕਿਹਾ ਕਿ ਅਸੀਂ ਇਹਦਾ ਸਾਰਾ ਖਾਕਾ ਤਿਆਰ ਕਰ ਰਹੇ ਹਾਂ ਔਰ ਅਸੀਂ ਪਾਕਿਸਤਾਨ ਨੂੰ ਕਹਾਂਗੇ ਕਿ ਲਿਆਓ ਭਾਈ ਤੁਸੀਂ ਹੁਣ ਭੇਜੋ ਤੁਹਾਡਾ ਰੋਡ ਮੈਪ ਕੀ ਹੈ। ਹੁਣ ਇੱਕ ਪਾਸੇ ਨਵਜੋਤ ਸਿੱਧੂ ਇਹ ਗੱਲ ਕਹਿੰਦਾ ਕਿ ਮੈਂ 15-20 ਮਿੰਟ ਉੱਥੇ ਮਿਲ ਕੇ ਆਇਆ ਔਰ ਉਹਨਾਂ ਨੇ ਮੈਨੂੰ ਇਹ ਭਰੋਸਾ ਦਿੱਤਾ, ਯਕੀਨ ਦਿੱਤਾ ਕਿ ਅਸੀਂ ਸਾਰਾ ਖਰੜਾ ਤਿਆਰ ਕਰਾਂਗੇ, ਫਿਰ ਉਸ ਤੋਂ ਬਾਅਦ ਪਾਕਿਸਤਾਨੀਆਂ ਨੂੰ ਕਹਾਂਗੇ ਲਿਆਓ ਭਾਈ ਤੁਸੀਂ ਲਿਆਓ, ਅਸੀਂ ਆਪਣੀ ਹਾਮੀ ਭਰਾਂਗੇ। ਹਾਂ, ਹੁਣ ਦੂਸਰੇ ਪਾਸੇ ਇਸ ਗੱਲ ਦਾ ਤੇ ਦੇਖੋ ਪ੍ਰਤੱਖ ਪ੍ਰਮਾਣ ਹੈਗਾ ਹੀ ਆ ਕਿ ਪਾਕਿਸਤਾਨੀਆਂ ਨੇ ਹਾਲੇ ਤੱਕ ਕੋਈ ਲਿਖੀ ਪੱਤਰੀ, ਕੋਈ ਸਾਨੂੰ ਇੱਥੇ ਕੋਈ ਪ੍ਰਪੋਜ਼ਲ ਨਹੀਂ ਭੇਜਿਆ, ਕੋਈ ਪ੍ਰਸਤਾਵ ਨਹੀਂ ਭੇਜਿਆ, ਕੋਈ ਮਤਾ ਨਹੀਂ ਭੇਜਿਆ। ਹਾਂ, ਵਰਬਲੀ ਉਹਨਾਂ ਨੇ ਕਿਹਾ, ਪਰ ਘੱਟੋ ਘੱਟ ਸਿਆਸਤ ਤੇ ਨਹੀਂ ਹੋਣੀ ਚਾਹੀਦੀ। ਵਰਬਲੀ ਇਹ ਵੀ ਕਹਿ ਦੇਣਾ ਕਿ ਭਾਈ ਪਾਕਿਸਤਾਨੀਓ ਜੇ ਤੁਸੀਂ ਇਸ ਤਰ੍ਹਾਂ ਚਾਹੁੰਦੇ ਹੋ ਤਾਂ ਫਿਰ ਤੁਸੀਂ ਘੱਟੋ ਘੱਟ ਕੋਈ ਸਾਨੂੰ ਲਿਖਤੀ ਪੱਤਰ ਕੋਈ ਭੇਜੋ, ਤੇ ਫਿਰ ਅਸੀਂ ਉਹਦਾ ਜਵਾਬ ਦਿੰਦੇ ਹਾਂ, ਫਿਰ ਹੀ ਗੱਲ ਗਾਹ ਕਰੂਗੀ। ਤੇ ਆਹ ਜਿਹੜਾ ਹੁਣ ਇਹਨਾਂ ਨੇ ਆਪੋ ਵਿੱਚ ਦੀ ਇਚਣਾ ਸ਼ੁਰੂ ਕਰ ਦਿੱਤਾ, ਇਹ ਮੇਰੇ ਖਿਆਲ ਦੇ ਨਾਲ ਇਹ ਸਾਰੀ ਖੀਰ ਦੇ ਵਿੱਚ ਠੇਪ ਪਾਉਣ ਵਾਲੀ ਗੱਲ, ਸ਼ਾਇਦ ਕ੍ਰੈਡਿਟ ਵਾਰ ਵੀ ਆ। ਕਿਉਂਕਿ ਦੇਖੋ ਨਾਲ ਦੀ ਨਾਲ ਇੱਕ ਪਾਸੇ ਤੇ ਕਾਊਂਟਰ ਕੀਤਾ ਜਾ ਰਿਹਾ ਨਵਜੋਤ ਸਿੱਧੂ ਨੂੰ, ਦੂਸਰੇ ਪਾਸੇ ਮਨਜੀਤ ਸਿੰਘ ਜੀਕੇ ਹੋ ਰਹੀ, ਲੰਗੋਵਾਲ ਸਾਹਿਬ ਹੋ ਰਹੀ, ਇਹਨਾਂ ਨੇ ਵੀ ਇਸ ਮੁੱਦੇ ਤੇ ਕੋਸ਼ਿਸ਼ਾਂ ਸ਼ੁਰੂ ਕਰ। ਹਾਂਜੀ, ਸਤਿ ਸ਼੍ਰੀ ਅਕਾਲ। ਉਧਰੋਂ ਸਰਨੇ ਜੀ ਜਿਹੜੇ ਉਹ ਵੀ ਮੈਦਾਨ ਚ ਆ ਗਏ, ਉਹ ਕਹਿੰਦੇ ਅਸੀਂ ਵੀ ਪਾਕਿਸਤਾਨ ਚ ਜਾਵਾਂਗੇ। ਹੁਣ ਉਹ ਵੀ ਕਹਿੰਦੇ ਕਿ ਅਸੀਂ ਪਹਿਲਾਂ ਭਾਰਤ ਸਰਕਾਰ ਤੋਂ ਪੁੱਛਾਂਗੇ, ਫਿਰ ਉਸ ਤੋਂ ਬਾਅਦ ਅਸੀਂ ਪਾਕਿਸਤਾਨ ਚ ਜਾ ਕੇ ਗੱਲਬਾਤ ਕਰਾਂਗੇ। ਸੋ ਸਾਰੇ ਪਾਸੇ ਇਹ ਮੈਦਾਨ ਭਖਿਆ ਪਿਆ। ਪਰ ਇਸ ਦਰਮਿਆਨ ਇੱਕ ਸੁਚੱਜੀ ਸਲਾਹ ਵੀ ਗਈ ਆ, ਸੁਚੱਜੀ ਸਲਾਹ ਦਿੱਤੀ ਆ ਪ੍ਰਤਾਪ ਸਿੰਘ ਬਾਜਵਾ। ਉਹਨੇ ਕਿਹਾ ਕਿ ਇਹਨਾਂ ਚੱਕਰਾਂ ਚ ਨਾ ਪਾਓ, ਇੱਥੇ ਦੇਖੋ ਜੇ ਮੰਨ ਲਓ ਲਾਂਘਾ ਤੁਹਾਨੂੰ ਪਾਕਿਸਤਾਨ ਦੇ ਵੀ ਦਿੰਦਾ ਤੇ ਤਾਂ ਵੀ ਸਿਕਿਉਰਿਟੀ ਕੰਸਰਨ ਰਹਿਣਗੇ, ਕਿਉਂਕਿ ਆਖਰ ਨੂੰ ਤੇ ਦੋ ਦੇਸ਼ਾਂ ਦਾ ਮਾਮਲਾ ਹੈ ਨਾ, ਤੇ ਬੜਾ
ਸੰਵੇਦਨਸ਼ੀਲ ਮਸਲਾ, ਉਹ ਤੁਹਾਨੂੰ ਮੰਨ ਲਓ ਲਾਂਘਾ ਦੇ ਦੇਣਗੇ ਤੇ 35-40 ਹਜ਼ਾਰ ਬੰਦੇ ਨੇ ਜਾਣਾ, ਮੰਨ ਲਓ ਇੱਕ ਦਿਨ ਦੇ ਵਿੱਚ 30-35 ਹਜ਼ਾਰ ਬੰਦੇ ਨੇ ਜਾਣਾ, ਤੇ ਉਹ ਸਿਕਿਉਰਿਟੀ ਦਾ ਕੰਸਰਨ ਬਹੁਤ ਮਹੱਤਵਪੂਰਨ ਰਹੂਗਾ। ਕਿਉਂ ਨਹੀਂ ਤੁਸੀਂ ਇਹ ਪੱਕੇ ਤੌਰ ਤੇ ਹੀ ਅਬ ਨਿਬੇੜਦੇ? ਕਿਉਂ ਨਹੀਂ ਇਹ ਵੀਜ਼ਾ, ਲਾਂਘਾ, ਫਿਰ ਸਿਕਿਉਰਿਟੀ, ਇਹ ਸਭ ਕੁਛ ਤੁਸੀਂ ਪਾਸੇ ਕਰ ਦਿੰਦੇ? ਉਹ ਕਹਿੰਦਾ ਕਿ ਦੇਖੋ ਜਿੰਨੀ ਜ਼ਮੀਨ ਇਸ ਲਾਂਘੇ ਦੇ ਵਿੱਚ ਆਉਂਦੀ ਆ, ਜਿੰਨਾ ਵੀ ਇਸ ਇਲਾਕੇ ਦੇ ਵਿੱਚ ਉਹਨਾਂ ਦਾ ਜ਼ਮੀਨ ਦਾ ਟੁਕੜਾ ਆਉਂਦਾ, ਤਾਂ ਉਸ ਜ਼ਮੀਨ ਦੇ ਟੁਕੜੇ ਦੇ ਬਦਲੇ ਭਾਰਤ ਉਹਨਾਂ ਜ਼ਮੀਨ ਦਾ ਟੁਕੜਾ ਆਪਣਾ ਜਿਹੜਾ ਉਹਨਾਂ ਨੂੰ ਦੇ ਦੇਵੇ। ਗੱਲ ਖਤਮ ਹੈ, ਜ਼ਮੀਨ ਤੇ ਬਰੋਬਰ ਹੀ ਲੱਗਦੀ ਆ। ਤਾਂ ਇੱਕ ਪਾਸਿਓਂ ਲੈ ਕੇ ਇੱਕ ਪਾਸਿਓਂ ਦੇ ਦਿੱਤਾ ਜਾ ਸਕਦਾ। ਔਰ ਇਹ ਪ੍ਰਤਾਪ ਸਿੰਘ ਬਾਜਵਾ ਦੀ ਸਲਾਹ ਜਿਹੜੀ ਉਹ ਸੁੱਟੀ ਨਹੀਂ ਜਾ ਸਕਦੀ, ਕਿਉਂਕਿ ਪਹਿਲਾਂ ਐਸਾ ਸੰਵਿਧਾਨ ਦੇ ਵਿੱਚ ਹੈ ਨਹੀਂ ਸੀ। ਬਾਅਦ ਦੇ ਵਿੱਚ ਸੋਧ ਕਰਕੇ ਭਾਰਤ ਨੇ, ਤੁਹਾਨੂੰ ਪਤਾ ਹੀ, ਬੰਗਲਾਦੇਸ਼ ਨਾਲ ਸਮਝੌਤਾ ਕੀਤਾ ਹੋਇਆ, ਉਹ ਇਸੇ ਤਰ੍ਹਾਂ ਹੀ ਹੋਇਆ। ਤੋਂ ਪ੍ਰਤਾਪ ਸਿੰਘ ਬਾਜਵਾ ਨੇ ਸਿਆਣੀ ਗੱਲ ਕੀਤੀ ਹੈ, ਪਰ ਇੱਕ ਸਿਆਣੀ ਗੱਲ ਆ, ਉਹਦੇ ਆਲੇ ਦੁਆਲੇ ਜਿੰਨੇ ਦੂਸਰੇ ਬੰਦੇ ਆ ਉਹ ਇੰਨਾ ਰੌਲਾ ਪਾਉਂਦੇ ਆ, ਸਿਆਸੀ ਕਾਮਾਰੋਲੀ ਇੰਨੀ ਆ ਕਿ ਉਹ ਜਿਹੜੀ ਚੱਜੀ ਸਲਾਹ ਸੀ ਉਹਦੇ ਵੱਲ ਕਿਸੇ ਨੇ ਗੌਰ ਨਹੀਂ ਕੀਤਾ। ਪਰ ਮੇਰੇ ਖਿਆਲ ਦੇ ਨਾਲ ਇਹ ਸਾਡੇ ਲਈ, ਸਿਆਸਤਦਾਨਾਂ ਲਈ ਇੱਕ ਸ਼ਰਮਨਾਕ ਗੱਲ ਆ ਕਿ ਬਾਦਲ ਪਰਿਵਾਰ, ਨਵਜੋਤ ਸਿੱਧੂ, ਇਹ ਆਪਸ ਦੇ ਵਿੱਚ ਉਲਝੇ ਪਏ ਆ। ਮੈਂ ਨਵਜੋਤ ਸਿੱਧੂ ਬਾਰੇ ਵੀ ਗੱਲ ਕਹੂੰਗਾ ਕਿ ਇਹ ਠੀਕ ਹੈ ਕਿ ਸਾਰੇ ਜਾਣੇ ਆ ਜਿਹੜੇ, ਉਹ ਹੋ ਸਕਦਾ ਉਹਨਾਂ ਦੇ ਵਿੱਚੋਂ ਕੁਛ ਲੋਕ ਸੱਚੀ ਭਾਵਨਾ ਵੀ ਰੱਖਦੇ ਹੋਣ, ਪਰ ਉਲਝਣ ਸਿਆਸੀ ਪੈਦਾ ਕਰਦੇ ਪਏ ਆ। ਜਦ ਕਿ ਇਸ ਮੁੱਦੇ ਤੇ ਇਹਨਾਂ ਨੂੰ ਇੱਕਮਤ ਹੋ ਕੇ ਸੈਂਟਰ ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਠੀਕ ਆ ਕਿ ਉਹਨਾਂ ਨੇ ਵੈਰਬਲੀ ਕਿਹਾ, ਪਰ ਤੁਸੀਂ ਵੀ ਤੇ ਘੱਟੋ ਘੱਟ ਉਹਨਾਂ ਨੂੰ ਉਸ ਤਰੀਕੇ ਨਾਲ ਰਿਸਪੌਂਡ ਤਾਂ ਕਰੋ। ਤਾਂ ਇਹ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਥਾਂ ਤੇ, ਕੇਂਦਰ ਵਾਲਿਆਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਥਾਂ ਤੇ ਇੱਕ ਦੂਜੇ ਦੀ ਖੁੱਚ ਖਿੱਚਦੇ ਹੈ। ਇਹੀ ਸਾਡੀ ਇੱਥੋਂ ਦੀ ਪੰਜਾਬ ਦੀ ਲੀਡਰਸ਼ਿਪ ਦੀ ਨਾਇਲੀਅਤ ਆ ਕਿ ਇਹਨਾਂ ਨੇ ਰਲ ਕੇ, ਇਹਨਾਂ ਨੇ ਇਕਮੁੱਠ ਹੋ ਕੇ ਕਦੇ ਪੰਜਾਬ ਦਾ ਨਹੀਂ ਸੋਚਿਆ, ਇਹਨਾਂ ਨੇ ਆਪੋ ਆਪਣੇ ਟੱਬਰ ਦਾ ਸੋਚਿਆ ਹਮੇਸ਼ਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕੈਪਟਨ ਆਪਣੀ ਗੱਲ ਤੋਂ ਫਿਰ ਪਲਟਿਆ। ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ ਤੇ ਖੜਦਾ ਕਿਤੇ ਨਾ, ਮੇਰੇ ਖਿਆਲ ਦੇ ਨਾਲ ਖਬਰ ਤੇ ਇਹ ਹੋਣੀ ਚਾਹੀਦੀ ਹੈ ਜਿੱਦਣ ਉਹ ਆਪਣੀ ਗੱਲ ਤੇ ਖੜ ਜਾਵੇ। ਹਾਂ ਭਾਈ ਮੈਂ ਕਿਹਾ ਸੀਗਾ ਤੇ ਮੈਂ ਉੱਥੇ ਰੁਕਿਆ ਹੋਇਆ, ਹਰ ਇੱਕ ਗੱਲ ਤੋਂ ਕੈਪਟਨ ਅਮਰਿੰਦਰ ਸਿੰਘ ਖਿਸ ਗਿਆ। ਤਾਂ ਅੱਜ ਇਹਨੇ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਕਰ ਦਿੱਤੀ ਹੈ, ਕਹਿੰਦਾ ਕਿ ਦੇਖੋ SIT ਦਾ ਟਾਈਮ ਬਾਉਂਡ ਨਹੀਂ ਕੀਤਾ ਜਾ ਸਕਦਾ। ਜ਼ੀਰਕਪੁਰ ਦੇ ਵਿੱਚ ਆਏ ਸੀਗੇ, ਦੇਖੋ ਉਸ ਤਰ੍ਹਾਂ ਜਿੱਡਾ ਮਰਜ਼ੀ ਜ਼ਰੂਰੀ ਕੰਮ ਹੋਵੇ ਤੇ ਕਹਿ ਦਿੰਦੇ ਕਿ ਮੈਂ ਬਿਮਾਰ ਆ। ਈਸੜੂ ਵਾਲੀ ਕਾਨਫਰੰਸ ਦੇ ਵਿੱਚ ਵੀ ਨਹੀਂ ਸੀ ਗਏ ਮੇਰੇ ਖਿਆਲ ਦੇ ਨਾਲ, ਉੱਥੇ ਵੀ ਇਹਨਾਂ ਦੀ ਗੈਰ ਹਾਜ਼ਰੀ ਸੀ। ਪਰ ਪ੍ਰਾਈਵੇਟ ਮਾਲ ਜਿਹੜੇ ਆ ਉਹਨਾਂ ਦੇ ਉਦਘਾਟਨ ਕਰਨ ਵਾਸਤੇ ਇਹਨਾਂ ਦੇ ਕੋਈ ਟਾਈਮ ਹੁੰਦਾ। ਕੱਲ ਪ੍ਰਾਈਵੇਟ ਮਾਲ ਦਾ ਉਦਘਾਟਨ ਕਰਨ ਪਹੁੰਚ ਗਏ, ਤਾਂ ਉੱਥੇ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਮੁਖਾਤਬ ਹੋਏ ਤੇ ਕਹਿੰਦੇ ਕਿ ਜੀ ਦੇਖੋ SIT ਲਈ ਅਸੀਂ ਟਾਈਮ ਬਾਉਂਡ ਨਹੀਂ ਕਰਦੇ, ਸਮਾਂ ਨਿਸ਼ਚਿਤ ਨਹੀਂ ਕਰ ਸਕਦੇ। ਹਾਂ ਇਹ ਜ਼ਰੂਰ ਆ ਕਿ SIT ਬਖਸ਼ੂਗੀ ਕਿਤੇ, ਮਤਲਬ ਕਿ ਉਹ ਜਿਹੜੀ ਤੋਤਾ ਰਟਣ ਆ ਉਹ ਫਿਰ ਦੁਹਰਾ ਦਿੱਤੀ, ਪਰ ਜਿਹੜੀ ਕੰਮ ਦੀ ਚੀਜ਼ ਸੀਗੀ ਉਹ ਕਹਿ ਦਿੱਤਾ ਕਿ SIT ਦਾ ਟਾਈਮ ਬਾਉਂਡ ਨਹੀਂ ਕਰ ਸਕਦੇ। ਜਦ ਕਿ ਤੁਹਾਨੂੰ ਪਤਾ ਹੀ ਆ, ਸਦਨ ਦੇ ਵਿੱਚ, ਹਾਊਸ ਦੇ ਵਿੱਚ ਖੜ ਕੇ ਇਹਨਾਂ ਨੇ ਕਿਹਾ ਸੀਗਾ ਕਿ ਟਾਈਮ ਬਾਉਂਡ ਇਨਕੁਆਇਰੀ ਹੋਵੇ। ਉਹ ਬੋਲ ਮੇਰੇ ਖਿਆਲ ਦੇ ਨਾਲ ਹੁਣ ਵੀ ਟੈਲੀਵਿਜ਼ਨ 'ਚ ਜਾਂ YouTube 'ਤੇ ਤੁਹਾਨੂੰ ਮਿਲ ਜਾਣਗੇ। ਤਾਂ ਉਹ ਦੇਖ ਲਓ ਕਿ ਹਾਊਸ ਦੇ ਵਿੱਚ ਜਿਹੜੇ ਇਹਨਾਂ ਨੇ ਬੋਲ ਵਚਨ ਕੀਤੇ ਸੀਗੇ ਉਹ ਕਿੰਨੀ ਆਸਾਨੀ ਦੇ ਨਾਲ ਹੁਣ ਮੁੱਕਰੇ ਜਾ ਰਹੇ ਆ। ਪਰ ਦੂਜੀ ਗੱਲ ਇਹ ਆ ਕਿ ਅੱਗੋਂ ਪਤਾ ਨਹੀਂ ਕਿਉਂ ਸਵਾਲ ਨਹੀਂ ਕੀਤਾ ਜਾਂਦਾ, ਕਾਊਂਟਰ ਸਵਾਲ ਕਿਉਂ ਨਹੀਂ ਕੀਤਾ ਜਾਂਦਾ ਕਿ ਤੁਸੀਂ ਸਦਨ 'ਚ ਖੜ ਕੇ ਜੋ ਬੋਲਿਆ ਸੀ ਉਹ ਝੂਠ ਆ ਜਾਂ ਤੁਸੀਂ ਹੁਣ ਬੋਲ ਰਹੇ ਹੋ ਜਿਹੜਾ ਇਹ ਝੂਠ ਆ, ਝੂਠੇ ਕਿੱਥੇ ਸੀਗੇ। ਤਾਂ ਦੂਜੀ ਚੀਜ਼ ਇਹ ਹੈ ਕਿ ਦੇਖੋ ਖੇਡ ਕਿਸ ਤਰ੍ਹਾਂ ਦੀ ਖੇਡੀ ਜਾ ਰਹੀ ਹੈ ਕਿ ਇੱਕ ਪਾਸੇ ਗ੍ਰਿਫਤਾਰੀਆਂ ਹੁੰਦੀਆਂ ਪ੍ਰੇਮੀਆਂ ਦੀਆਂ, ਦੂਸਰੇ ਪਾਸੇ ਜ਼ਮਾਨਤਾਂ ਹੋ ਜਾਂਦੀਆਂ, CBI ਦੀ ਕੋਰਟ 'ਚੋਂ ਜ਼ਮਾਨਤਾਂ ਹੋ ਜਾਂਦੀਆਂ। ਹੁਣ ਤੱਕ ਪੰਜਾਬ ਸਰਕਾਰ ਨੇ ਇਹ ਨਹੀਂ ਕਿਹਾ ਅੱਗੇ ਆ ਕੇ ਕਿ ਅਸੀਂ CBI ਨੂੰ ਅਪੀਲ ਕਰਾਂਗੇ ਕਿ ਤੁਸੀਂ ਭਾਈ ਇਹਨਾਂ ਜ਼ਮਾਨਤਾਂ ਨੂੰ ਚੈਲੰਜ ਕਰੋ। ਕੈਪਟਨ ਨੇ ਸਾਫ਼ ਨਹੀਂ ਕੀਤਾ ਕਿ ਉਹਨਾਂ ਜ਼ਮਾਨਤਾਂ ਨੂੰ ਚੈਲੰਜ ਹੋਏਗਾ ਜਾਂ ਨਹੀਂ ਹੋਏਗਾ, ਜਦ ਕਿ ਇਹ ਮਹੱਤਵਪੂਰਨ ਚੀਜ਼ ਹੈ। ਮਤਲਬ ਕਿ ਇੱਕ ਪਾਸੇ ਕੁਛ ਚੀਜ਼ ਹੋਰ ਵਿਖਾਉਣੀ, ਦੂਸਰੇ ਪਾਸੇ ਹੋਰ ਕੱਢ ਦੇ। ਏਦਾਂ ਹੀ ਅੱਜ ਦਾ ਹੁਣ ਦੇਖੋ, ਇੱਕ ਪਾਸੇ ਇਹਨਾਂ ਨੇ FIR ਦੇ ਵਿੱਚ ਪੁਲਿਸ ਕਰਮਚਾਰੀ ਨਾਮਜ਼ਦ ਕਰ ਲਏ, ਦੂਸਰੇ ਪਾਸੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਤੇ ਸਮਾਂ ਦਿੱਤਾ ਗਿਆ ਤਾਂ ਕਿ ਉਹ ਜਾ ਕੇ ਇਸ ਕਮਿਸ਼ਨ ਦੀ 48 ਰਿਪੋਰਟ ਨੂੰ ਚੈਲੰਜ ਕਰਨਾ। ਸੋ ਇਹ ਕਿਹੜਾ ਇੱਕ ਥਾਂ ਤੇ ਖੜੇ। ਉਦੋਂ ਜਦੋਂ ਰੌਲਾ ਪਿਆ, ਇਹ STF ਦੀ ਇੱਕ ਰਿਪੋਰਟ ਚਲੇ ਗਈ ਔਰ ਉਹ SIT ਨੇ ਜਾ ਕੇ ਰਿਪੋਰਟ ਦਿੱਤੀ ਸੀਗੀ ਕਿ ADGP ਤੇ DGP ਵੀ ਜਿਹੜੇ ਉਹਨਾਂ ਦੀਆਂ ਕੰਨੀਆਂ ਵੀ ਲਿਬੜੀਆਂ ਨਸ਼ੇ ਵਾਲੇ ਮਾਮਲੇ 'ਚ। ਤਾਂ ਉਸ ਸਮੇਂ ਜਦੋਂ ਖਲਾਰਾ ਪੈ ਗਿਆ, ਕੈਪਟਨ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਸੱਦ ਕੇ ਕਹਿ ਦਿੱਤਾ ਕਿ ਤੁਹਾਡੇ 'ਚ ਕੋਈ ਅਦਾਲਤ ਨਹੀਂ ਜਾਊਗਾ, ਤੁਹਾਡੇ 'ਚ ਕੋਈ ਅਨੁਸ਼ਾਸਨਹੀਣਤਾ ਨਹੀਂ ਕਰੂਗਾ। ਤੇ ਹੁਣ ਜਿਹੜਾ ਚਰਨਜੀਤ ਸ਼ਰਮਾ ਉਹ ਵੀ ਤੇ ਅਦਾਲਤ 'ਚ ਗਿਆ ਗਿਆ, ਇਸ ਗੱਲ ਤੇ ਕਿਹੜਾ ਖੜੇ ਆ? ਅਨੁਸ਼ਾਸਨਹੀਣਤਾ ਫਿਰ ਇਹ ਨਹੀਂ ਮੰਨੀ ਜਾਏਗੀ। ਸੋ ਇੱਕ ਗੱਲ ਤੇ ਕਿਤੇ ਨਹੀਂ ਖੜ ਰਹੇ। ਔਰ ਮੇਰੇ ਖਿਆਲ ਦੇ ਨਾਲ ਪੰਥਕ ਰਾਜਨੀਤੀ ਤੇ ਵੀ ਬਹੁਤਾ ਅਸਰ ਨਹੀਂ ਕਰਨਾ।
ਕਿਉਂਕਿ ਪੰਥਕ ਰਾਜਨੀਤੀ ਵੀ ਮੈਨੂੰ ਲੱਗਦਾ ਕਿ ਕਿਸੇ ਦਿਨ ਨੂੰ ਇਹਨਾਂ ਨੂੰ ਪੁੱਠਾ ਫੈਰ ਹੀ ਕਰੂ। ਤਾਂ ਇਸ ਸਮੇਂ ਪੰਥਕ ਰਾਜਨੀਤੀ ਦੇ ਰੰਗ ਚ ਰੰਗੇ ਹੋਏ ਆ ਉਹ ਜਿਹੜੇ ਦੂਸਰੇ ਪੰਥਕ ਰਾਜਨੀਤੀ ਅੱਜ ਤੱਕ ਕਰਦੇ ਰਹੇ ਆ, ਉਹ ਹੁਣ ਅਮਨ ਕਾਨੂੰਨ ਨੂੰ ਖਤਰਾ ਐਸਾ ਕਹਿ ਰਹੇ ਆ। ਯਾਨੀ ਉਲਟਾ ਪੁਲਟਾ ਜਸਪਾਲ ਭੱਟੀ ਵਾਲਾ ਸਾਰਾ ਸਿਸਟਮ ਹੋਇਆ ਪਿਆ। ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇਹ ਰਾਜਨੀਤੀ ਕੀਤੀ ਹੈ, ਜਿਸ ਤਰੀਕੇ ਨਾਲ ਭਾਵਨਾਤਮਕ ਮੁੱਦਿਆਂ ਤੇ ਰਾਜਨੀਤੀ ਕੀਤੀ ਹੈ, ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖਾਂ ਨੇ ਵੋਟ ਪਾਈ ਸੀ, ਨਾ ਕਿ ਕਾਂਗਰਸ ਨੂੰ। ਇੱਕ ਤੱਥ ਆ, ਇਹ ਹਮੇਸ਼ਾ ਇੱਕ ਸੱਚਾਈ ਆ ਜਿਹੜੀ ਕੈਪਟਨ ਦੇ ਰੂਬਰੂ ਰਹੂਗੀ। ਤਾਂ ਉਹ ਜਿਹੜੀਆਂ ਚੀਜ਼ਾਂ ਨੇ, ਜੋ ਵਿਸ਼ਵਾਸ ਤੇ ਭਰੋਸਾ ਇਹਦੇ ਤੇ ਜਤਾਇਆ ਸੀ ਕੈਪਟਨ ਅਮਰਿੰਦਰ ਸਿੰਘ ਤੇ, ਮੇਰੇ ਖਿਆਲ ਦੇ ਨਾਲ ਦੂਸਰਾ ਨਿਆਂ ਤੇ ਪਤਾ ਨਹੀਂ ਕਦੋਂ ਹੋਏਗਾ। ਜੋ ਇਹਨਾਂ ਤੇ ਯਕੀਨ ਕੀਤਾ ਗਿਆ ਸੀਗਾ, ਜੋ ਇਹਨਾਂ ਤੋਂ ਉਮੀਦ ਸੀਗੀ, ਇਹ ਉਹਦੇ ਨਾਲ ਵੀ ਨਿਆਂ ਨਹੀਂ ਕਰਦਾ। ਜੀ ਜੀ, ਅਗਲੀ ਗੱਲ ਕਰੀਏ, ਕਹਿੰਦੇ ਕੈਪਟਨ ਦੇ ਸਿਆਸੀ ਸਲਾਹਕਾਰ ਹੋਣਗੇ ਮਾਲਾ ਮਾਲ। ਹਾਂ ਬਿਲਕੁਲ, ਉਹ ਨਾ ਕਿ ਮਾਂ ਮੋਈ ਫੋਸੀ ਪੋਸੀ ਪੁੱਤ ਕੀ ਰੇਮਨ ਸੇ। ਪੰਜਾਬ ਵਾਲੇ ਜਿਹੜੇ ਲੋੜਵੰਦ ਆ, ਜ਼ਰੂਰਤਮੰਦ ਆ, ਦੇਖੋ ਅਦਾਲਤਾਂ ਦੇ ਵਿੱਚ ਜਾਣਾ ਪੈਂਦਾ ਕਿਹਨਾਂ ਨੂੰ, ਜਿਨ੍ਹਾਂ ਨੇ ਉਜਰਤ ਲੈਣੀ ਹੈ ਚੜੇ ਮਹੀਨੇ। ਤਾਂ ਹਾਈਕੋਰਟ ਉਹਨਾਂ ਲਈ ਹੁਕਮ ਦਿੰਦੀ ਹੈ ਕਿ ਇਹਨਾਂ ਨੂੰ ਇੰਨੇ ਮਹੀਨਿਆਂ ਦੇ ਅੰਦਰ ਅੰਦਰ ਤਨਖਾਹਾਂ ਦਿਓ। ਮਤਲਬ ਕਿ ਇੱਕ ਸਰਕਾਰੀ ਕਰਮਚਾਰੀ ਨੂੰ ਤਨਖਾਹ ਲੈਣ ਵਾਸਤੇ ਹਾਈਕੋਰਟ ਦੀ ਸ਼ਰਨ 'ਚ ਜਾਣਾ ਪੈਂਦਾ ਵਕੀਲ ਤੇ ਰੈਗੂਲਰ ਹੋਣ ਲਈ ਤਾਂ ਕਾਨੂੰਨ ਲੜਾਈ। ਇੱਥੋਂ ਤੱਕ ਕਿ ਜਿਹੜੇ ਰੈਗੂਲਰ ਕਰਮਚਾਰੀ ਹੋ ਜਾਂਦੇ ਆ, ਭਰਤੀ ਹੋ ਜਾਂਦੇ ਆ, ਉਹਨਾਂ ਨੂੰ ਬੇਸਿਕ ਪੇ ਦੀ ਥਾਂ ਤੇ ਪੂਰੇ ਤੇਲ ਭੱਤੇ ਲੈਣ ਲਈ ਫਿਰ ਕਾਨੂੰਨੀ ਲੜਾਈ ਲੜਨੀ ਉਹਨਾਂ ਲਈ ਕੱਖ ਨਹੀਂ ਹੈ। ਤਾਂ ਇਹਨਾਂ ਦੇ ਜਿਹੜੇ ਆਪਣੇ ਆ ਸਿਆਸੀ ਸਲਾਹਕਾਰ ਹੋਣ, ਚਾਹੇ ਸਿਆਸੀ ਸਕੱਤਰ ਹੋਣ, ਚਾਹੇ AG ਹੋਵੇ, ਫਲਾਣਾ ਹੋਵੇ, ਧਮਕਾਣਾ ਹੋਵੇ, ਉਹਨਾਂ ਦੇ ਬੰਗਲਿਆਂ ਤੇ ਮੁਰੰਮਤ ਤਾਜ਼ੀ ਲਈ ਵੀ ਕਰੋੜਾਂ ਰੁਪਈਏ ਆ। ਉਹਨਾਂ ਦੀਆਂ ਤਨਖਾਹਾਂ ਵੀ ਮੋਟੀਆਂ ਕਰ ਦਿੱਤੀਆਂ ਜਾਂਦੀਆਂ। ਹੁਣ ਉਹਨਾਂ ਨੂੰ ਇਹੋ ਜਿਹੇ ਲਾਭ ਦਿੱਤੇ ਜਾਂਦੇ ਆ ਜਿਹੜੇ ਕਿ ਨੇਮ ਕਾਇਦਿਆਂ ਦੇ ਮੁਤਾਬਕ ਹੀ ਨਹੀਂ। ਹੁਣ ਜਿਹੜੇ ਇਹਨਾਂ ਦੇ ਸਿਆਸੀ ਸਕੱਤਰ ਆ, ਉਹ ਕੁੱਲ ਵੈਸੇ 4 ਆ, ਜਿੰਨਾ ਕੋਈ ਮੈਨੂੰ ਪਤਾ। ਉਹ 4 ਜਿਹੜੇ ਸਿਆਸੀ ਸਕੱਤਰ ਆ ਇਹਨਾਂ ਦੇ, ਉਹਨਾਂ ਨੂੰ ਨੇਮ ਕਾਇਦਿਆਂ ਦੇ ਮੁਤਾਬਕ ਮਕਾਨ ਭੱਤਾ ਨਹੀਂ ਦਿੱਤਾ ਜਾ ਸਕਦਾ। ਤਾਂ ਉਹ ਸਰਕਾਰੀ ਮਕਾਨ ਵੀ ਨਹੀਂ ਲੈ ਸਕਦੇ, ਮਕਾਨ ਭੱਤਾ ਵੀ ਨਹੀਂ ਦਿੱਤਾ ਜਾ ਸਕਦਾ। ਹੁਣ ਇਹ ਕੀ ਕਰ ਰਹੇ ਆ ਕਿ ਇਹਨਾਂ ਨੇ ਪਿੱਛੇ ਜੇ ਜਿੱਦਾਂ ਤਨਖਾਹਾਂ ਵਧਾਈਆਂ ਸੀਗੀਆਂ, ਤਾਂ ਉਦੋਂ ਹੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਕਿ ਇਹੋ ਜਿਹੀ ਇੱਕ ਵਿਵਸਥਾ ਕਰ ਦਿੱਤੀ ਜਾਵੇ, ਨੇਮ ਕਾਇਦੇ ਨਹੀਂ ਸੀਗੇ। ਤਾਂ ਹੁਣ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਆ ਕਿ ਭਾਈ ਇਹਨਾਂ ਨੂੰ ਮਕਾਨ ਭੱਤਾ ਦੇ ਦਿੱਤਾ ਜਾਵੇ। ਯਾਨੀ ਉਹ ਸਰਕਾਰੀ ਮਕਾਨ ਨਹੀਂ ਲੈਣਾ ਚਾਹੁੰਦੇ, ਉਹ ਮਕਾਨ ਭੱਤਾ ਲੈਣਾ ਚਾਹੁੰਦੇ ਆ, ਉਹ ਜਿਹੜੇ 4 ਜਾਣੇ ਆ। ਤਾਂ ਇਹਨਾਂ ਨੇ ਕੀ ਕੀਤਾ ਕਿ ਵਿੱਤ ਵਿਭਾਗ ਨੂੰ ਪੁੱਛਿਆ, ਵਿੱਤ ਵਿਭਾਗ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਨੇਮ ਕਾਇਦਾ ਨਹੀਂ, ਫਿਰ ਕੀ ਕਰੀਏ। ਤਾਂ ਵਾਪਸ ਉਹ ਜਿਹੜੀ ਫਾਈਲ ਆ ਹੁਣ ਦੁਬਾਰਾ ਬਣਾ ਕੇ ਭੇਜੀ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਕੋਲ। ਹੁਣ ਜਿਹਦੇ ਸਿਆਸੀ ਸਕੱਤਰ ਆ ਉਹਦੇ ਕੋਲ ਹੀ ਫਾਈਲ ਜਾਂਦੀ ਆ ਕਿ ਨੇਮ ਕਾਇਦੇ ਜਿਹੜੇ ਬਦਲੇ ਜਾਣਗੇ। ਹੁਣ ਜਲਦੀ ਦੱਸਦੇ ਆ ਕਿ ਕੈਬਨਿਟ ਦੀ ਮੋਹਰ ਲੱਗ ਜੂਗੀ, ਤਾਂ ਇਹਨਾਂ ਨੂੰ ਇਹ ਜਿਹੜਾ 25-25 ਹਜ਼ਾਰ ਰੁਪਏ ਦਾ ਮਹੀਨੇ ਦਾ ਮਕਾਨ ਭੱਤਾ ਉਹ ਜੇਬ 'ਚ ਪੈਣ ਲੱਗ ਜੂਗਾ। ਔਰ ਦੂਜੀ ਗੱਲ ਇਹ ਆ ਕਿ ਹੁਣ ਤੱਕ ਦਾ 18-19 ਮਹੀਨਿਆਂ ਦਾ ਜਿਹੜਾ ਬਕਾਇਆ ਪਿਆ ਸੀਗਾ, ਉਹ ਵੀ ਇੱਕੋ ਵਾਰੀ ਝੋਲੀ ਚਾ ਦਿੱਤਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪਹਿਲਾਂ ਸਿਆਸੀ ਸਲਾਹਕਾਰਾਂ ਦੀ ਫੌਜ ਰੱਖਣੀ, ਫਿਰ ਉਸ ਤੋਂ ਬਾਅਦ 4-5 ਸਲਾਹਕਾਰ ਜਾਂ ਸਕੱਤਰ ਕਹਿ ਲਓ ਉਹ ਵੱਖਰੇ ਰੱਖਣੇ, ਫਿਰ ਉਹਨਾਂ ਲਈ ਨੇਮ ਕਾਇਦੇ, ਭੱਠਲ ਦੀ ਕੋਠੀ ਦਾ ਜਿਹੜਾ 84 ਲੱਖ ਉਹਨੂੰ ਰਿਫੰਡ ਕਰਨਾ, ਫਿਰ ਬਾਅਦ ਦੇ ਵਿੱਚ ਉਹਨੂੰ ਕੋਠੀ ਲਈ ਫਿਰ ਚੇਅਰਪਰਸਨ ਬਣਾਉਣਾ। ਕੀ ਕਰਦੇ ਕੀ ਪਏ ਆ, ਸਮਝ ਤੋਂ ਪਰੇ ਦੀ ਗੱਲ ਆ। ਪਰ ਫਿਰ ਵੀ ਲੋਕ ਆ ਜਿਹੜੇ ਇਹਨਾਂ ਨੂੰ ਬਰਦਾਸ਼ਤ ਕਰਦੇ ਆ। ਇਹ ਨਹੀਂ ਕਹਿੰਦੇ ਕਿ ਭਾਈ ਆ ਜਿਹੜੇ ਸਲਾਹਕਾਰਾਂ ਦੀ ਤੁਸੀਂ ਫੌਜ ਰੱਖਣੀ ਆ, ਤੇ ਆ ਜਿਹੜੀ ਅਫਸਰਸ਼ਾਹੀ ਦੀ ਫੌਜ ਤੁਰੀ ਫਿਰਦੀ ਆ, ਇਹਨਾਂ ਤੋਂ ਕੀ ਗੰਢੇ ਲਵਾਉਣੇ ਆ, ਇਹਨਾਂ ਦੇ ਵਿੱਚੋਂ ਕੀ ਰੱਖ ਲਓ। ਕੋਈ ਬੋਲਦਾ ਹੀ ਨਹੀਂ, ਕੋਈ ਇਹਨਾਂ ਚੀਜ਼ਾਂ ਤੇ ਮੁਖਾਲਫਤ ਹੀ ਨਹੀਂ ਕਰਦਾ। ਸਾਰੇ ਜਿਹੜੇ ਉਹ ਬਸ ਸਿਰ ਝੁਕਾ ਕੇ ਤੇ ਵੇਖੀ ਜਾਂਦੇ ਆ ਕਿ ਕੀ ਤਮਾਸ਼ਾ ਵਾਪਰਦਾ ਪਿਆ। ਸੋ ਯਾਨੀ ਇੱਕ ਛੋਟਾ ਜਿਹਾ ਪੈਕੇਜ ਦੇਣ ਲਈ, ਛੋਟਾ ਜਿਹਾ ਪੈਕੇਜ ਨਹੀਂ, ਕਾਫੀ ਵੱਡਾ ਪੈਕੇਜ ਹੈ, ਉਹ ਦੇਣ ਲਈ ਇਹ ਨਵੇਂ ਸਿਰੇ ਤੋਂ ਕਾਨੂੰਨ ਕੱਢ ਜਾਂਦੇ। ਮਤਲਬ ਕਿ ਨਵੇਂ ਸਿਰੇ ਤੋਂ ਸੋਧ ਕੇ ਹੁਣ ਨੇਮ ਕਾਇਦੇ ਜਿਹੜੇ ਐਡ ਕਰਨਗੇ ਤਾਂ ਕਿ ਉਹਨਾਂ ਨੂੰ ਪੱਤੇ ਜਿਹੜੇ ਖੁੱਲੇ ਰੂਪ ਦੇ ਵਿੱਚ ਮਕਾਨ ਪੱਤਾ ਜਿਹੜਾ ਉਹ ਮਿਲੇ। ਤਾਂ 4.5 ਲੱਖ ਰੁਪਇਆ ਤੇ ਇੱਕੋ ਵਾਰੀ ਮਿਲ ਜਾਣਾ ਮੇਰੇ ਖਿਆਲ ਦੇ ਨਾਲ। ਹਾਲਾਂਕਿ ਮੈਥ ਦੇ ਵਿੱਚ ਮੈਂ ਕਮਜ਼ੋਰ ਆ। 4.5 ਲੱਖ ਯਾਨੀ ਇਹਦਾ ਮਤਲਬ ਆ ਕਿ ਇੱਕੋ ਦੀ ਕਿਸ਼ਤ ਉਹਨਾਂ ਨੂੰ ਮਿਲ ਜਾਣੀ। ਜੀ ਜੀ, ਮਿੰਟੂ ਜੀ, ਇੱਕ NRI ਦੇ ਨਾਲ ਸੰਬੰਧਿਤ ਹੁਸ਼ਿਆਰਪੁਰ ਦੇ ਨਜ਼ਦੀਕ ਗੋਲੀਬਾਰੀ ਦੀ ਕੋਈ ਖਬਰ ਆਈ ਹੈ? ਕੋਈ ਸਾਡੇ ਕਾਲਰ ਵੀ ਪੁੱਛ ਰਹੇ ਸੀਗੇ, ਕੁਛ ਹੈ ਤੁਹਾਨੂੰ ਉਸ ਦੇ ਬਾਬਤ ਪਤਾ? ਦੇਖੋ, ਟਾਂਡੇ 'ਚ ਗੋਲੀ ਚੱਲੀ ਆ, ਜਿਹੜਾ ਹੁੰਦਾ ਨਾ ਗਨ ਹਾਊਸ, ਜੀ ਜੀ, ਉਹਦੇ 'ਚ ਗੋਲੀ ਚੱਲੀ ਆ। ਇੱਕ NRI ਬੀਬੀ ਮਾਰੀ ਗਈ ਆ ਉਹਦੇ 'ਚ, ਸ਼ਾਇਦ ਸਰਬਜੀਤ ਕੌਰ ਉਹਦਾ ਨਾਮ ਹੈ, 40 ਸਾਲ ਉਮਰ ਆ।
ਇੱਕ ਜਿਹੜੀ ਬੀਬੀ ਆ ਉਹਦੇ ਨਾਲ ਦੀ ਉਹ ਗੰਭੀਰ ਆ। ਮੁੰਡਾ ਜਿਹਨੇ ਗੋਲੀ ਮਾਰੀ ਉਹ 18 ਸਾਲ ਦਾ। ਦੱਸਦੇ ਆ ਕਿ ਗਨ ਹਾਊਸ ਦੇ ਮਾਲਕ ਦਾ ਹੀ ਮੁੰਡਾ, ਤੇ ਉੱਥੋਂ ਭੱਜ ਗਿਆ। CCTV ਕੈਮਰੇ ਦੇ ਵਿੱਚ ਸਾਰੀ ਘਟਨਾ ਜਿਹੜੀ ਕੈਦ ਹੋਈ ਦੀ ਆ। ਕੁਛ ਕਹਿੰਦੇ ਆ ਕਿ ਇਹ ਤਾਲੁਕਾਤ ਦਾ ਮਾਮਲਾ, ਕੁਛ ਕਹਿੰਦੇ ਆ ਕਿ ਬੈਂਕ ਦੇ ਵਿੱਚ ਪੈਸੇ ਕਢਵਾਉਣ ਆਈਆਂ ਸੀਗੀਆਂ, ਇੱਕ ਦੁਕਾਨ ਤੇ ਬੈਠੀਆਂ ਸੀ, ਉੱਥੇ ਗੋਲੀ ਚੱਲ ਗਈ। ਹੁਣ ਅਸਲ ਘਟਨਾ ਜਿਹੜੀ ਉਹ ਸਵੇਰੇ ਸਾਫ਼ ਹੋਊਗੀ, ਪਰ ਇਹ ਗੱਲ ਪੱਕੀ ਆ ਕਿ ਇੱਕ ਦੀ ਮੌਤ ਹੋਈ। ਜੀ ਮੈਂ ਦੇਖ ਰਿਹਾ ਸੀਗਾ ਸਰਬਜੀਤ ਕੌਰ, ਜਿੱਦਾਂ ਤੁਸੀਂ ਦੱਸਿਆ, ਕੈਨੇਡਾ ਤੋਂ ਕਹਿੰਦੇ ਆਏ ਸੀਗੇ, ਅਤੇ ਆਪਣੀ ਜਿਹੜੀ ਸਿਸਟਰ ਇਨ ਲਾ ਦਲਵੀਰ ਕੌਰ ਦੇ ਨਾਲ ਸੀਗੇ, ਝਾਵਾਂ ਪਿੰਡ ਦੇ ਇਹ ਸੀਗੇ, ਅਤੇ ਉਹ ਇਸ ਟਾਈਮ ਜੇਰੇ ਇਲਾਜ ਆ। 18 ਸਾਲਾਂ ਦਾ ਮੁੰਡਾ ਅਮਨਪ੍ਰੀਤ ਚਾਹਲ ਗਨ ਹਾਊਸ, ਉਹਦਾ ਜਿਹੜਾ ਨਾਮ ਹੈ ਇਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਿਹੜਾ ਆ ਰਿਹਾ ਆ। ਸੋ ਜਿੱਦਾਂ ਉਹਨੇ ਦੱਸਿਆ ਵੀ ਹੁਣ ਹੌਲੀ ਹੌਲੀ ਜਿਹੜੇ ਪਰਦੇ ਖੁੱਲ੍ਹਣਗੇ ਤਾਂ ਪਤਾ ਲੱਗੂਗਾ ਵੀ ਇਸ ਦੇ ਪਿੱਛੇ ਕੀ ਵਾਪਰਿਆ। ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਜਿਹੜੇ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjabi Radio USA, KOBO Yuba City, 1450